ਤਾਂ ਸਾਡੇ ਅਲਬੋਆਂ ਮੰਜੀਆਂ ਦਾ ਰੋਲ ਹੈ ਆਪਾਂ ਏਡੀਆਂ ਏਡੀਆਂ ਵੱਡੀਆਂ ਬਣਵਾ ਛੜੀਆਂ ਮੇਰੇ ਕੋਲ ਚਿੰਦੀ ਵੀ ਨਹੀਂ ਨਾਦੀਆ हाँ तेरे को नहीं चिंदी तू कमजोरी है शोदी तेरी तो लत्ता अड़दियां टुरे ता ना ਤੈਨੂੰ ਤਾਂ ਲੜਨ ਤੋਂ ਇਲਾਵਾ ਹੋਰ ਕੋਈ लड़न ਕੰਮ तो अलावा काम कोई नहीं मैनू उल्टा भाई तेरे को मंजी नहीं चिंदी भाई तू एडी कमजोरी मेरी भैन चाहे है तो तू मैनू दसो कितना खांदी है चौपंजा फुलकियां दा सेर लेंदी है ते ओन जांदी पई है मेरे को मंजी नहीं चिंदी ਇਹ ਆਪਣੇ ਵਿੱਚ ਗਿਣਦੀ ਪਈ ਹੈ अपने भी विच मैं तो ही कोई नहीं हल्की होई वदी ਤੇ ਮੈਂ ਹਲਕੀ ਹੋਈ ਵਧੀਆਂ तेरे तो जेड़े मैं पकावा ओ दम्मी पका के रख दियां दोपहर तो पहले मुक्के पे होंदे ओन ते तू मंजी नहीं चिंदी पई मंजी केड़ी एडी हौली एडी भारी है बे जेड़ी ਚਾਈਆਂ ਵੀ ਹੈ ਨਹੀਂ ओहो तू तो चाह चाह के मुद्दी पई है है ना ਉਹ ਹਾਲਾ ਮੇਰੀ ਭੈਣ ਬਾਹਰ ਹੁਣ ਮੈਂ ਘਰ ਛੱਡੀ ਹੈ ਇਹ ਤੁਹਾਡੀ ਲੜਾਈ ਮਿਟਾਉਂਗਾ ਹੁਣ ਲੜਾਈ ਮਿਟਾਉਂ ਹਾਂ ਜਿਹੜੇ ਤੁਸੀਂ ਰੋਜ਼ ਖਾਓ ਹੁਣ ਕੀ ਬੱਚਿਆ ਲੜਾਈ ਮੈਂ ਇਹ ਹੁਣ ਲੜਾਈ ਮਿਟਾਉਂਗਾ ਕਿਵੇਂ ਮਿਟਾਉਂਗਾ ਲੜਾਈ ਆਪੇ ਮਿਟ ਜਾਵਣੀ ਹੈ ਤੇਰੀ ਗੱਡੀ ਰੱਖੂਗਾ ਤੇਰੀ ਸ਼ਾਦੀ ਕਰ ਛੋੜਸਾਂ ਤੇ ਸਨਾ ਤਾਂ ਮੈਂ ਕੱਲੇ ਤੂੰ ਆਪਣੇ ਘਰ ਲੜਾਈ ਆਪੇ ਖਤਮ ਸੁਭਾਨ ਅੱਲਾ ਅੱਲਾ ਦੀ ਸ਼ਾਨ ਹੈ ਤੋ ਹੈ ਨਾ ਬਹੁਤ ਅੱਗੇ ਵੀ ਮੇਰੇ ਨਾਲ ਵਾਅਦਾ ਕੀਤਾ ਹੈ ਮੇਰਾ ਪਿਓ ਸਮਝ ਆਈ ਨਾ ਉਹ ਮੇਰੀ ਜੀ ਮੈਨੂੰ ਤਾਂ ਕਿਸੇ ਕਿਸੇ ਟਾਈਮ ਇੰਜ ਲੱਗਦਾ ਹੈ ਬਈ ਜਿਵੇਂ ਮੈਂ ਤੇਰੀ ਮਤਰੇਈ ਆਮੂ ਅਗਲੇ ਟਬਰੂ ਆਮੂ ਉਹ ਕਿਉਂ ਕਿਹੜੀ ਗਲਤੀ ਮੈਂ ਕਰ ਬੈਠਾ ਕਿਹੜੀ ਗਲਤੀ ਮੈਂ ਕਰ ਬੈਠਾ ਜਦੋਂ ਮੇਰੀ ਮੰਗਣੀ ਤੂੰ ਉੱਦੇ ਕਰਨ ਲੱਗਾ ਹੈ ਅੱਛਾ। ਤੇ ਉਹਨਾਂ ਨੂੰ ਸਦਿਆ ਹੀ ਆ। ਉਹ ਸਭ ਤੋਂ ਪਹਿਲੇ ਜਿਸ ਟਾਈਮ ਰਿਸ਼ਤਾ ਮੰਗਣ ਆਇਆ ਮੰਗਣ ਸ਼ਰੀਫ ਤਾਂ ਬਾਅਦ ਵਿੱਚ ਹੋਇਆ ਅੱਛਾ। ਉਸ ਤੋਂ ਪਹਿਲੇ ਉਹ ਕੀ ਆਂਦੇ ਹਨ ਅਸਾਂ ਸਨਾ ਲੈਣੀ ਹੈ ਸਨਾ ਲੈਣੀ ਤੋ ਡਿੰਗੀ ਮੇਰੀ ਉਹਦੇ ਮੰਗਣੀ ਚ ਕੀਤੀ ਹੁਣ ਤੂੰ ਮੇਰੀ ਗੱਡੀ ਰੱਖੂ ਹੈ ਮੈਨੂੰ ਪਰਨਾਉ ਹੈ ਇਹ ਕਾਕੀ ਹੈ ਭੋਮੋ ਹੈ ਹੁਣ ਅੱਬਾ ਵੇਖ ਲੈ ਮੇਰਾ ਹੁਣ ਕਿਹੜਾ ਕਸੂਰ ਹੈ ਮੇਰੇ ਨਾਲ ਕਿਉਂ ਲੜਦੀ ਹੈ ਅੱਛਾ ਉਹਦੇ ਨਾਲ ਕਿਉਂ ਲੜਦੀ ਫੈਸਲਾ ਤਾਂ ਮੇਰਾ ਹੈ ਅੱਬਾ ਜੀ ਤੁਸੀਂ ਲੜਾਈ ਮੁਕਾਓ ਕੋਈ ਨਾ ਤੁਸੀਂ ਲੜਾਈ ਵਧਾਵਣ ਆਏ ਬੈਠੇ ਤੇ ਨਾਲੇ ਵੈਸੇ ਵੀ ਨਾ ਇਹ ਕੋਈ ਨਹੀਂ ਕਾਕੀ ਹੈ ਬੜੀ ਮੇਸੀ ਹੈ ਸਾਰਾ ਚਪਾਰਾ ਹੱਥੇ ਚ ਕਾਨਾ ਤੇ ਦੇਸ ਵੀ ਗਾਨਾ ਹੱਥੇ ਚ ਕਾਨਾ ਤੇ ਦੇਸ ਵੀ ਗਾਨਾ ਪੂਰਾ ਥੇ ਹੁੰਦਾ ਹੈ ਤੇ ਇਹ ਮੈਡਮ ਹੁੰਦੀ ਹੈ ਅੱਛਾ ਐ ਉਹਦੇ ਨਾਲ ਤੂੰ ਨਿੱਕੀ ਐ ਅਖਾਣ ਤੈਨੂੰ ਬੜੇ ਦਾਦੀਆਂ ਵਾਲੇ ਯਾਦ ਐਨ ਇਹ ਹੈ ਮੇਸੀ ਤੇ ਗੁੱਠੀ ਮੈਂ ਇਹਦੇ ਵਾਂਗੂ ਮੇਸੀ ਕੋਈ ਨਹੀਂ ਮੈਂ ਜਿਹੜੀ ਗੱਲ ਹੋਵੇ ਨਾ ਮੂੰਹ ਤੇ ਕਰਦੀ ਆ ਅੰਦਰ ਵਿੱਚ ਮੁਨਾਫਕਤ ਕੋਈ ਨਹੀਂ ਮੈਂ ਇਹਦੇ ਵਾਂਗੂ ਰੱਖਦੀ ਮੇਰਾ ਪੁੱਤ ਮੈਂ ਕਿਹੜੀ ਮੁਨਾਫਕਤ ਤੇਰੇ ਨਾਲ ਕਰ ਲਈਏ ਉਹ ਤੇਰੀ ਵੱਡੀ ਭੈਣ ਨਾ ਲੜੀ ਕਰ ਪਤਾ ਤੇ ਨਾ ਪਹਿਲੇ ਵੱਡੀ ਨੂੰ ਟੰਗਣਾ ਆ ਨਾ ਪਹਿਲੇ ਤੂੰ ਮੈਨੂੰ ਟੰਗਦਾ ਪਿਆ ਵੱਡੀ ਵਾਲੇ ਕੀ ਦੁੱਧ ਪੀਂਦੀ ਬੱਚੀ ਹੈ ਵੀ ਇਹਦਾ ਕੋਈ ਨਹੀਂ ਹੋਣਾ ਮੈਂ ਚੰਗਾ ਕੀਤਾ ਪਹਿਲੇ ਤੇਰੀ ਮੰਗਣੀ ਆਪਣੇ ਬੱਚੇ ਚੰਗਾ ਨਾਲ ਕੀਤੀ ਕੀਤਾ ਤੇ ਹੁਣ ਤੂੰ ਵੱਖਰੀ ਮੇਰੀ ਸੌਕਣ ਬਣੀ ਹੋਈ ਹੈ ਹੁਣ ਜਿੱਥੇ ਉਹਦੀ ਕਿਸਮਤ ਹੋਈ ਨਾ ਅੱਲਾਹ ਪਾਕ ਉਹਦੀ ਕਿਸਮਤ ਇਹਦੀ ਕਿਸਮਤ ਸਿਰਫ ਇਹੋ ਹੀ ਹੈ ਬਈ ਪਕਾ ਛੜਨਾ ਤੇ ਖਾ ਛੜਨਾ ਤੇ ਬਸ ਸਲਾਮ ਅਲੈਕੁਮ ਅੱਬੂ ਇਹ 10 ਪਿਆਂ ਦੀ ਤੂੰ 5-6 ਫੁਲਕੇ ਖਾਣੀ ਮੈਂ ਇਤਨੀ ਰੋਟੀ ਖਾਂਦੀ ਆ ਸਹੀ ਤੂੰ ਮੈਨੂੰ ਇਹ ਦੱਸੋ ਆਹ ਕਿਹੜੀ ਮੰਜੀ ਐਡੀ ਭਾਰੀ ਹੈ ਮੈਂ ਸਿਰ ਤੇ ਵੀ ਚਾ ਲੈਂਦੀ ਆ ਉਹ ਮੈਡਮ ਕੋਲ ਮੰਜੀ ਨਹੀਂ ਚੀਤੀ ਗਈ ਅੱਛਾ, ਜੀ ਮੰਜੀ ਬਹੁਤ ਭਾਰੀ ਹੈ ਅੱਲਾ ਤੂੰ ਇਹ ਮੇਰੇ ਨਾਲ ਚਵਾਈ ਹੈ ਚਾਹੀ ਤਾਂ ਮੈਂ ਆਪ ਹੀ ਹੈ ਨਾ ਗੱਲ ਹੀ ਕੀਤੀ ਹੈ ਨਾ ਇੱਥੇ ਕੱਢ ਕੇ ਮੈਂ ਹੀ ਰੱਖ ਕੇ ਗਈ ਆ ਮੂੰ ਆਪਣੇ ਬਵਣ ਵਾਸਤੇ ਜੇ ਅਗਰ ਸਿੱਧੀ ਕਰਕੇ ਪਾ ਹੀ ਲਈ ਹੈ ਨਾ ਤਾਂ ਕੋਈ ਨਹੀਂ ਐਡਾ ਜੁਰਮ ਹੋ ਗਿਆ ਕੋਈ ਨਹੀਂ ਤੇਰੀ ਮਹਿੰਦੀ ਲਾਏਗੀ ਕੁੜੇ ਦੀ ਉਹ ਨਾ ਕੀਤਾ ਕਰ ਤੋ ਮੇਰੇ ਕੋਲ ਜਲ ਬਾਣੀਆਂ ਮੈਂ ਤਾਂ ਅੱਬੂ ਕਿਸੇ ਕਿਸੇ ਟਾਈਮ ਹੀ ਜਾਂਦੀ ਆ ਅੱਛਾ ਦੁਆਵਾਂ ਕੱਢਦੀਆਂ ਅੱਲਾ ਅੱਗੇ ਵੀ ਕਿਉਂ ਨਾ ਅੱਲਾ ਪਾਕ ਮੈਨੂੰ ਹਿੱਕੇ ਨੂੰ ਇਸ ਘਰ ਗਲਿਆ ਇਹ ਮਨੂਸ ਕਿਦੋਂ ਮੇਰੇ ਵਾਸਤੇ ਬੈਠੀ ਆ ਇਹ ਅੱਬੂ ਇਹ ਮੈਨੂੰ ਦੱਸੇ ਦੀ ਮੈਂ ਵੱਡੀ ਭੈਣ ਆਈ ਆ ਮੇਰੀ ਦੁਸ਼ਮਣ ਆ ਇਹ ਕਿਵੇਂ ਦੀਆਂ ਗੱਲਾਂ ਕਰੇਂਦੀ ਹੈ ਤੂੰ ਤਾਂ ਮੈਂ ਵੱਡੀ ਭੈਣ ਨਾ ਹੀ ਹੋਵੇਂ ਆ ਨਾ ਮੇਰੀ ਨਿੱਕੀ ਹੋਵੇਂ ਆ ਤੇ ਉਹ ਬਿਹਤਰ ਤੇ ਆ ਤੂੰ ਨਿੱਕੀ ਨਾ ਮੈਂ ਤੇ ਉਹ ਬਿਹਤਰ ਨਾ ਅੱਜ ਹੁਣ ਮੈਂ ਤੁਹਾਨੂੰ ਨਖੇੜਾ ਕਰਕੇ ਦੱਸਾਂ ਬਈ ਇਹਨੂੰ ਮੈਂ ਕਿਉਂ ਲਿਆ ਆਈ ਬਤਰੀਏ ਵਾਸਤੇ ਤੇ ਤੈਨੂੰ ਕਿਉਂ ਨਹੀਂ ਲਿਆ ਕਿਉਂ ਲੈ ਆਈ ਅੱਬੂ ਓਏ ਇਹ ਕਿਨਾ ਖੈਰਾਂ ਜੁਗੀ ਹੈ ਕਾਇ ਨਾ ਇਸ ਉੱਥੇ ਉਹਨਾਂ ਨੂੰ ਜਿਹੜੇ ਛੱਡੇ ਬਤਰੀਏ ਨਾ ਮੇਰਾ ਪਿਓ ਉਹ ਵੀ ਚਗਲਾਂ ਢੂਡੀਆਂ ਹੋਈਆਂ ਸਮਝ ਆਈ ਨਾ ਤੇ ਮੈਂ ਆ ਵਰਗੀ ਉਹਨਾਂ ਨੂੰ ਜਾ ਕੇ ਚਗਲਾਂ ਨੂੰ ਸੰਭਾਲਣਾ ਹੈ ਇਸ ਮਰਨੇ ਆਨ ਸੱਸ ਦੇ ਛੰਡੇ ਇਸ ਮਰਨੇ ਆਨ ਸਹੁਰੇ ਦੇ ਛੰਡੇ ਦੂਜੀ ਵਾਰ ਰੁੱਸ ਕੇ ਆ ਜਾਵਣਾ ਮੇਰੇ ਬੂਏ ਤੇ ਇਸ ਗੱਲੋਂ ਮੈਂ ਆਖਿਆ ਮੈਂ ਜੋ ਆਪਣੇ ਬਤਰੀਏ ਨੂੰ ਦੇਸਾਂ ਆਪੇ ਉਹਨਾਂ ਦੇ ਲੜਦੀ ਬਿੜਦੀ ਵਧੀ ਰੱਸੀ ਤੂੰ ਮੈਨੂੰ ਇਹ ਦੱਸ ਬਤਰੀਏ ਨੂੰ ਦੇ ਨੂੰ ਛੱਡਿਆ ਦੇ ਛੱਡਿਆ। ਗੱਡੀ ਰੱਖੂ ਹੈ ਨਾ ਹੁਣ ਰੱਖੂੰ। ਸ਼ਾਦੀ ਕਰੂ ਹੈ ਨਾ ਮੇਰੀ ਕਰੂੰਗਾ ਤੇ ਮੋੜੋ ਮੈਨੂੰ ਉਸ ਗਾਰੇ ਚ ਜਾ ਲੈਣ ਦੇ ਅੱਛਾ ਜਿਹੜੀ ਉਹਨਾਂ ਦੀ ਟਵਿਨਿੰਗ ਮੈਂ ਕਰਨੀ ਹੈ ਨਾ ਬਸ ਤੇਰਾ ਇਹ ਤਾਂ ਗੱਲ ਹੈ ਨਾ ਉਹ ਤੇਰੀ ਟੂਨਕ ਜਾਣ ਦੇਣ ਬਈ ਸਾਡੀ ਕਰਨੀ ਹੈ ਤੇ ਦਿੱਤਾ ਹੀ ਮੈਂ ਤੈਨੂੰ ਦਿੱਤਾ ਹੈ ਵਾਸਤੇ ਉਸ ਗਾਰੇ ਚ ਹੀ ਹਨ ਮਾਸ਼ਾਅੱਲਾ ਜੀ ਨੁਮਾਇੰਦੇ ਇਹੋ ਜਿਹੇ ਸਾਡੇ ਗਾਰੇ ਚ ਹਨ ਓਏ ਅੱਛਾ ਮਤਲਬ ਅੱਬੂ ਤਾਂ ਮੈਂ ਨੁਮਾਇੰਦੇ ਹੋ ਗਏ ਤੇਰੀ ਵਾਸਤੇ ਤੇਰੀ ਗੱਲ ਕੀਤੀ ਅੱਬੂ ਦੀ ਪਤਾ ਨਹੀਂ ਇਹ ਜੰਮੀ ਆਈ ਨਾ ਜਰਾ ਉਹਦਾ ਅਖਬਾਰ ਕਪਈ ਆਈ ਤੇ ਐਂ ਕਰਕੇ ਪੜਨ ਲੱਗ ਗਈ ਬਸ ਅੱਬੂ ਤੁਹਾਨੂੰ ਮੈਂ ਉਸ ਟਾਈਮ ਆ ਦਿਆ ਇਤਨੀ ਹੈ ਮੈਨੇ ਮੇਰੇ ਸਿਰ ਦੀ ਪੀੜ ਝਾੜ ਛੁੜਿੰਦੀ ਹੈ ਮੈਂ ਇਸੇ ਗੱਲੋਂ ਦਿੱਤਾ ਹੈ ਭਤਰੀਏ ਨੂੰ
ਉਹ ਜਾਣੇ ਇਹ ਜਾਣੇ ਅੱਲਾ ਕਰੇ ਤੇਰੇ ਬਤਰੀਏ ਦਾ ਰੜਾ ਹੋਵੇ, ਤੇਰੇ ਬਤਰੀਏ ਨੂੰ ਮੌਤ ਕੁੰਝੇ, ਸ਼ਾਦੀ ਤੋਂ ਪਹਿਲੇ ਮੋਇਆ ਪਿਆ ਹੋਵੇ, ਮੈਂ ਨਹੀਂ ਉਹਨੂੰ ਸ਼ੀਸ਼ ਨਾਗ ਲੜੇ, ਸੱਪ ਲੜੇ ਕਾਲਾ। ਉਹ ਤੋਂ ਅੱਬੂ ਮੇਰਾ ਦਿਲ ਇਹਨੂੰ ਕਰਨਾ ਇਹਨੇ ਸੋਂਜੀ ਉਹਨੂੰ ਫਾ ਦੇ ਕੇ ਮਾਰ ਛੱਡਣਾ ਈ। ਓਏ ਉਹ ਵੇ ਛੇਰ ਤੈਨੂੰ ਹੁਣ ਤੱਕ ਬਰਦਾਸ਼ਤ ਕੀਤਾ ਹੈ ਨਾ, ਤੈਨੂੰ ਕੋਈ ਫਾ ਦਿੱਤਾ ਹੈ ਤੇ ਉਹਨੂੰ ਵੀ ਨਹੀਂ ਮੂੰਹ ਦਿੰਦੀ, ਉਸ ਮੌਤ ਪੈ ਨੂੰ ਵੀ, ਉਸ ਜ਼ਾਤਲ ਪੈ ਦੇ ਬਤਰੀਏ ਨੂੰ ਮੇਰੇ ਅੱਬੇ ਸਾਹਬ ਦੇ ਚਾਹ ਪੱਕੀ ਪੀਸ ਘੁੱਟ ਗਰਮ ਕਰ ਦੇ, ਭੱਜ ਜਾ ਜਲਦੀ ਜਾ। ਉਹ ਜ਼ਾਰ ਬਾਦੀ ਬਣੀ ਪਈ ਏ, ਉਹ ਮੈਂ ਕੋਈ ਨੂੰ ਦੇਵਣੀ ਚਾ ਅੱਛਾ, ਹੋਰ ਪੀਵਣੀ ਆਈ ਤਾਂ ਨਵੀਂ ਮੈਂ ਤੈਨੂੰ ਪਕਾ ਦੇਣੀ। ਹਲੇ ਪਕਾ ਦੇ ਨਵੀਂ ਨਿਕੋਰ ਹੋਵੇ ਜਿਵੇਂ ਹੁਣ ਬਾਜ਼ਾਰ ਚ ਜਿਵੇਂ ਤੇਰੇ ਬਤਰੀਏ ਨਵੇਂ ਨਿਕੋਰ ਹਨ, ਨਵੇਂ ਕੱਪੜੇ ਪਾ ਕੇ ਵੀ ਪੁਰਾਣੇ ਜੇ ਲੱਗਦੇ ਹਨ। ਸੁਣੇ ਇਹ ਮੈਂ ਬਤਰੀਨ ਕਿਉਂ ਦਿੱਤੀ ਹੈ? इतनी जबान दराज है ना, आपे ओ जाने ते ए जाने नो ਤੇ ਉਹ ਜਿਹੜੀ ਕਾਰ ਹੈ ਸਾਡੇ ਨਾਲ ਕਰੇਂਦੀ ਜੀ ਉਹਨਾਂ ਨਾਲ ਕੀਤੀ ਉਸ ਤੋਂ ਰੱਖਣ ਗਏ ਨੂੰ ਇਹਨੂੰ ਜਾਣ ਦੇ ਨੂੰ ਨਾਪੇ ਚੁੱਪ ਕਰ ਜਾਵਣਾ ਜਿਵੇਂ ਖਪਸੀ ਨਾ ਇਹ ਟਮੋ ਕਰਕੇ ਬੈਠਾ ਰਹਿੰਦਾ। ਉਹ ਜਬ ਉਹ ਮਜ਼ਾਕ ਦੀਆਂ ਗੱਲਾਂ ਹੋਰ ਸਾਇਆਂ ਹੁੰਦੀਆਂ ਕੁਝ ਇਹਨੂੰ ਸਮਝਾਇਆ ਕਰੋ, ਇਹਨੂੰ ਕੀ ਕਿਉਂ ਇਤਨੀ ਕਾਵੜੀ ਰਹਿੰਦੀ ਆ ਪੁੱਤਰ ਇਹ ਜੀ ਜਿਹੜੀ ਸਾਰਾ ਦੇ ਹੱਥ ਚ ਕਾਨਾ ਹੁੰਦਾ ਇਸ ਤੇ ਪੂਰਾ ਠੱਟੇ ਬੰਦੀ ਏ, ਤੇ ਹੁਣ ਮੈਨੂੰ ਜ਼ਰਾ ਸਮਝਾਵਣ ਦੀਆਂ ਗੱਲਾਂ ਕਰਦੀ ਪਈ ਏ, ਮੈਨੂੰ ਤੇਰਾ ਕੋਈ ਨਹੀਂ ਪਤਾ। ਇਹਦੀ ਗੱਲ ਨਾ ਨਹੀਂ ਮਸੂ ਮੇਰੀ ਅੰਮਾ ਬਸ ਕਰ ਨਾ ਆ ਦੇਂਦੀ ਮਸੂ। ਪਈ ਮੈਨੂੰ ਮਾਫੀ ਦੇ ਜਾ ਅੱਬੂ ਨੂੰ ਨਸੀਹਤਾਂ ਨਾ ਕਰੋ। ਅਗਾ ਗੋਟ ਬਣਾ ਦੇਣੀ ਹੈ ਚਾਹ ਤੱਕ ਬੰਦਾ ਰਹੀ ਬਣਾਵਾਂ ਮੂੰ ਤੇ ਹੁਣ ਮੈਂ ਕੋਈ ਨਹੀਂ ਬਣਾਉਣੀ, ਸਹੀ ਨੂੰ ਆਖ ਬਣਾ ਦੇ। ਤੈਨੂੰ ਮੈਂ ਪਕਾ ਦੇਣੀ ਐ, ਸਕਾਈ ਨੂੰ ਪਕਾ ਕੇ ਦੇਣੀ ਅੱਗੇ ਹੀ ਮੈਨੂੰ ਇਹੋ ਪਤਾ ਹੈ ਡਰਾਮਾ ਬਣਾਉਣਾ ਤੇ ਚਾਹ ਕਾਹ ਨਹੀਂ ਸੁ ਬਣਾ ਦੇਵਣੀ। ਲੜਦੀ ਰਹਿੰਦੀ ਹੈ ਤੇ ਵੇਖੀ ਚਾਹ ਆਪ ਹੀ ਪਕਾ ਦੇ ਸੀ ਬੜੀ ਹੌਸਲਾ ਕਰ। ਤੂੰ ਵੇਖ ਹਾਂਜੀ ਮੈਂ ਪਕਾਉ ਤੇ ਮੈਂ ਹੋ ਜਾਂਦੀ ਪਈਆਂ ਜਿਹੜਾ ਹੈ ਇਹਦੇ ਮਾਸੀ ਫੱਤੀ ਤੱਕ ਉਹ ਅੱਗੇ ਆਈ ਆਂਦੀ ਪਈਆਂ ਮੇਰੀ ਗੱਲ ਸੁਣ ਜਾਵੀਂ, ਪਕਾ ਦੇ ਚਾਹ। ਹੁਣ ਫੱਤੀ ਹਲ ਕਿਹੜੇ ਆਪ ਪਾਇਆ ਸੂ ਉਹ ਮਰੇ ਹੋਏ ਦੀ ਮਾਸੀ ਫੱਤੀ ਜਰੀ ਕੀ ਗੱਲ ਉਸੇ ਮਾਸੀ ਫੱਤੀ ਹਾਲ ਬਣ ਜਾਂਦੀ ਹੈ। ਮੇਰਾ ਹਲਾ ਬੱਤੀ ਮੈਂ ਪਕਾ ਚਾਹ ਪਕਾ ਦੇਣੀ ਅੱਬੂ पका दे। ओए हो तौबा मेरी अल्लाह तौबा इनको बुर बनाए था मेरी दी। ਮਗਰ ਮੂੰਹ ਚਾ ਕੇ ਆ ਗਈ ਅੱਬੇ ਮੈਨੂੰ ਘਲਿਆ ਹੈ ਤੇ ਅੱਬੇ ਤੈਨੂੰ ਗਲਿਆ ਤੇ ਅੱਬੇ ਤੈਨੂੰ ਇਹ ਕੋਈ ਨਾ ਆਖਿਆ ਵੀ ਜਿਹੜਾ ਹੈ ਮਗਰ ਉਹਦੇ ਨਾ ਜਾ। ਅੱਬੇ ਇਹੋ ਤਾਂ ਆਖਿਆ ਵੀ ਇਤਨੀ ਢਿੱਲ ਹੋ ਗਈ ਇਸ ਫੱਤੀ ਹੁਣ ਬੰਦ ਤਾਂ ਨਹੀਂ ਲਿਆ ਉੱਥੇ। ਤੈਨੂੰ ਨਾ ਉਂਝ ਆਦਤ ਪੈ ਗਈ ਹੈ ਟੁਰਨ ਫਿਰਨ ਦੀ, ਤੇ ਇਹ ਆਦਤ ਜਿਹੜੀ ਹੈ ਨਾ ਆਪਣੀ ਖਰਾਬ ਕਰ ਲੈ। ਤੇ ਟੂਰਨ ਫਿਰਨ ਦੀ ਮੈਨੂੰ ਆਦਤ ਹੈ ਕਿ ਤੈਨੂੰ ਆਦਤ ਹੈ? ਤੈਨੂੰ ਸੱਦਣ ਗਈ ਆ ਤੂੰ ਮੈਨੂੰ ਲਾਵਣ ਮੇਰਾ ਕੋਈ ਨਾ ਦਿਮਾਗ ਆਊਟ ਕੀਤਾ ਹੋਇਆ ਨਾ ਵੀ ਮੈਂ ਆਖਣਾ ਵੀ ਆਪਣੀ ਆਦਤ ਸਹੀ ਕਰ ਲਾ, ਕਹਿੰਦੀ ਪਈ ਆਦਤ ਖਰਾਬ ਕਰ ਲਾ। ਮੀਟਰ ਤੋਂ ਮੇਰਾ ਆਈ ਔਰ ਭਾਜ ਚੋਟ ਚੋਟ ਤੂੰ ਅੱਗੇ ਲੱਗ ਤਈ ਨਾ ਟੋਰ ਮੌਤ ਸਦਨੇ ਨਹੀਂ ਮੈਂ ਤੇਰੀ ਵੱਡੀ ਭੈਣ ਕੀ ਬਲਾਈ ਵੱਡਾ ਵੀਰਾ ਇਹ ਤਾਂ ਪੁਆਣੀ ਕਹਾਣੀ ਮੈਂ ਇਹਨੂੰ ਗੱਲ ਕਰੇ ਨਾ ਬੇਸ ਕਦੋਂ ਤੱਕ ਛੜਿਆ ਹੀ ਰਹਿਣਾ ਘਰ ਦੇ ਵਿੱਚੋਂ। ਬੰਦਾ ਗਵਾੜੀਆਂ ਤੇ ਰੋਟੀਆਂ ਪਕਵਾ ਕੇ ਥੱਕ ਗਿਆ ਹੁਣ ਤਾਂ। ਆ ਗਏ ਹੋ ਭਾਈ? ਯਾਰ ਵਾਲ ਕਰ ਲੈ ਸਹੀ ਟਾਈਮ ਤੇ ਆਇਓ। ਮੈਂ ਗੱਲ ਸੋਚੀ ਬੈਠਾ ਕੀ ਯਾਰ, ਮੈਂ ਗਵਾੜੀਆਂ ਤੇ ਗਿਆ ਹੁਣ ਰੋਟੀ ਵਾਸਤੇ। ਉਹ ਸਗੋਂ ਗੱਲ ਮਾਰ ਲਈ ਆਂਦੀ ਇਹ ਤੁਹਾਡੀਆਂ ਅਸਾਂ ਸਾਰੀ ਜ਼ਿੰਦਗੀ ਪਕਾਈ ਰੱਖਣੀਆਂ ਨੇ, ਸਾਡੇ ਨਾਲ ਨਿਕਾਹ ਕਰ ਲਾ ਬੁੜੀ ਕਹਿੰਦੀ। ਤੇ ਕਰ ਲਾ ਪਰਾਂ ਮੋੜ। ਮੈਂ ਕਿਉਂ ਕਰਾਂ, ਤੂੰ ਕਰ ਮੋੜੋ, ਤੂੰ ਵੱਡਾ ਹੈ। ਬੁੱਢੇ ਨੂੰ ਮੈਂ ਕਰਨਾ ਦਿਆ ਕਹਿ ਰਹੀ ਉਹਨੂੰ ਮੈਂ ਮਾਸੀ ਸ ਦਿੰਦਾ ਵਧਾਉਣਾ। ਤੇ ਯਾਰ ਉਹਦੀ ਗੱਲ ਇੱਕ ਗੱਲੋਂ ਮੈਨੂੰ ਠੀਕ ਲੱਗੀ ਹੈ, ਹੁਣ ਅਸੀਂ ਕਦੋਂ ਤੱਕ ਪਕਵਾਉਂਦੇ ਰਸਾਂ ਗਵਾੜੀਆਂ ਨੂੰ। ਗੱਲ ਤਾਂ ਤੇਰੀ ਸਹੀ ਹੈ, ਇਹ ਚੀਜ਼ਾਂ ਕਰਦਾ ਕੋਈ ਘਰ ਦੇ ਵਿੱਚ ਔਰਤ ਹੋਵੇ ਤਾਂ ਜਾਂ ਵਡੇਰਾ ਹੋਵੇ ਤਾਂ। ਹੁਣ ਅਸੀਂ ਆਪ ਦੋਵੇਂ ਵਿਰਾਹ ਹਾਂ, ਤੇਰੀ ਗੱਲ ਮੋੜੋ ਸਾਂ ਆਪ ਹੀ ਕਿਤੇ ਨਾ ਕਿਤੇ ਗੱਲਬਾਤ ਟੋਰਨੀ ਹੈ। ਤੇ ਯਾਰ ਤੇਰੀ ਗੱਲ ਤੋਂ ਯਾਦ ਆਇਆ, ਮੈਂ ਤਾਂ ਇਸ ਪਾਸੇ ਖਿਆਲ ਹੀ ਸਾਡਾ ਕੋਈ ਨਹੀਂ ਗਿਆ। ਇਹ ਦੱਸ ਉਹ ਹੈ ਚਾਚਾ ਜੀਵਨ ਜਿਹੜਾ ਹੈ ਹਾਂ, ਉਸ ਤੇ ਦੋ ਛੋਰੀ ਬੈਠੀਆਂ। ਯਾਰ ਮੈਂ ਇੱਕ ਨੂੰ ਤਾਂ ਵੇਖੀ ਹੋਈ ਤੇ ਦੂਈ ਮੈਂ ਕੋਈ ਨਹੀਂ ਵੇਖੀ ਹੋਈ। ਦੋਵੇਂ ਇੱਕ ਦੂਈ ਤੋਂ ਕਸਰੀਆਂ ਨੇ। ਅੱਛਾ, ਤੇ ਅਸਾਂ ਉਹਰਾ ਪਰਾ ਮੂੰਹ ਮਾਰਨ ਦੀ ਜ਼ਰੂਰਤ ਕਿਹੜੀ ਹੈ? ਉਸੇ ਹਾਲ ਜਾਣੇ ਆ ਬਿਲਾਦਰੀ ਦਾ ਹੈ, ਭਾਵੇਂ ਕਰੀਬੀ ਰਿਸ਼ਤੇਦਾਰ ਨਹੀਂ ਹੈ, ਬਿਲਾਦਰੀ ਤਾਂ ਹੈ ਨਾ, ਇੱਕੋ ਕੋਈ ਤਾਂ ਹੈ ਨਾ। ਗੱਲ ਤੇਰੀ ਠੀਕ ਤੇ ਹੈ। ਕਿਉਂ ਨਾ ਉਹਦੇ ਹਾਲ ਜਾਈਏ? ਠੀਕ ਹੈ, ਹੂੰ, ਹੋਰ ਘਰ ਵੀ ਅਜੇ ਕੋਈ ਨਹੀਂ ਦਿਸਦਾ ਪਿਆ ਨਾ। ਹਾਂ ਨਾਲੇ ਕੋਈ ਨਹੀਂ ਐਡੇ ਵੱਡੇ ਹੀ ਕਹੀ ਨਹੀਂ ਨੇੜੇ ਤਰੇੜੇ ਹੈ ਨਾ। ਜੇ ਮੇਰਾ ਹੋ ਗਿਆ ਤਾਂ ਨਾਲ ਤੇਰਾ ਵੀ ਸ਼ਾਇਦ ਹੋ ਜਾ ਸੀ ਕਿਆ ਕਾਲ। ਹਾਂ ਸ਼ਾਇਦ ਦੋ ਜੋ ਹੈ ਅੱਲਾ ਜਾਣੇ। ਇਹ ਹੁਣ ਤਾਂ ਦੁਆ ਕਰ ਵੀ ਉਹਨਾਂ ਕਿ ਨਹੀਂ ਹੈਗਾ। ਇਹ ਦੱਸ ਪਹਿਲੇ ਮੈਂ ਪੜਨੀ ਨਾ ਜਾਂ ਤੂੰ ਪੜਨੀ ਹੋਣਾ? ਭਾਈ ਵੱਡਾ ਤੂੰ ਹੈ, ਪਹਿਲੇ ਤੇਰਾ ਹੱਕ ਬਣਦਾ। ਆਈ ਕਾਲ ਨਿੱਕੇ ਬੜੇ ਸਪੀਡ ਵਿੱਚ ਜਾ ਰਹੇ ਨਾ, ਉਹ ਗੱਲ 5G ਤੇਰੀ ਦੀ ਠੀਕ ਸਪੀਡ ਹੈ। ਵਿੱਚ। ਜਿੱਥੇ ਨਿੱਕੇ ਆਪਣੇ ਵਧੇ ਨਾ ਵੱਡਿਆਂ ਦੇ ਮੈਂ ਨਾ ਉਹ ਹੱਥ ਦਵਾਈਂਦੇ ਨਾ। ਹਾਂ ਗੱਲ ਤੁਹਾਡੀ ਠੀਕ ਹੈ, ਲੇਕਿਨ ਮੈਂ ਕੋਈ ਆਪਣਾ ਪਹਿਲੇ ਸਟੈਂਡ ਲਈ ਸਾਂ ਗਿਆ, ਕੋਈ ਕੰਮ ਸ਼ਾਮ ਕਰੇ ਸਾਂ, ਤਾਂ ਉਸ ਤੋਂ ਬਾਅਦ ਤੁਸੀਂ ਕਰੋ ਪਹਿਲੇ। ਓਏ ਆ ਹਫਤੇ ਵਾਲੀ ਮੰਡੀ ਲੱਗਦੀ ਹੈ, ਸਟੈਂਡ ਉੱਥੇ ਬਣਾ ਲਾ,
ਜਿਹੜੇ ਸਕੂਟਰ ਡੱਕੇ 5-4 ਹਜ਼ਾਰ ਭਾਈ ਬਣ ਉਹ ਗਿਆ ਸਟੈਂਡ ਨਹੀਂ ਮੈਂ ਪਿਆਂਦਾ ਹੋਰ ਮੈਂ ਕਿਹੜਾ? ਉਹੀ ਪਿਆਨਾ ਕਿ ਮੈਂ ਆਪਣੇ ਆਪ ਨੂੰ ਗਰੋ ਕਰਨਾ ਹੈ ਪਹਿਲੇ ਕੋਈ ਕੰਮ ਧੰਦਾ ਕੋਈ ਜੌਬ ਕੋਈ ਬਿਜ਼ਨਸ ਮੈਂ ਉਹ ਗੱਲ ਕਰਦਾ ਪਿਆ ਹਾਲਾ ਠੀਕ ਹੈ ਜੀ ਤੁਸੀਂ ਗਰੋ ਕਰੋ ਤੇ ਮੈਂ ਥੋੜਾ ਜਿਹਾ ਗਰੋ ਹੋਣ ਦੇ ਨਾਲ ਜੀਵਨ ਨਾਲ ਕੋ ਕਰੇ ਨਾ ਜੇ ਕੋਈ ਕਿਸੇ ਆਪ ਪਾਸੇ ਕੱਲੇ ਜਾਂਦੇ ਹੋ ਕਿ ਮੈਂ ਵੀ ਆਵਾਂ ਨਾਲ ਬੜਾ ਮੈਂ ਕਿ ਆ ਜਾਵਣਾ ਤੂੰ ਮੈਨੂੰ ਇਹ ਦੱਸੋ ਮੇਰਾ ਰਿਸ਼ਤਾ ਮੰਗਣ ਜਾਵਣਾ ਈ ਤੇ ਮੋੜ ਮੈਂ ਵਗ ਜਾਵਾਂ ਤੂੰ ਨਾ ਜਾਵੇਂ ਇਹ ਹੋ ਸਕਦਾ ਹੈ ਬੜਾ ਤੂੰ ਕੱਲਾ ਜਾ ਕੋ ਗੱਲ ਬਾਤ ਟੋਰ ਤੇ ਮੋੜ ਮੇਰਾ ਜਾਵਣ ਸੌਖਾ ਹੋ ਭਾਈ ਜਾਸੀ ਮੈਂ ਨਿੱਕਾ ਹਾਂ ਮੈਂ ਕਿਵੇਂ ਜਾਵਾਂ ਕਿ ਮੇਰੇ ਵੱਡੇ ਭਰਾ ਹੁਣ ਵਾਸਤੇ ਰਿਸ਼ਤਾ ਇਹ ਦਿਓ ਨਿੱਕੇ ਵੱਡੇ ਮਾਂ ਪਿਓ ਵਾਲੇ ਇਹ ਸਾਰੇ ਸੰਗੇ ਇੱਕ ਦੂਏ ਨਾਲ ਸਾਪ ਹੀ ਨਹੀਂ ਭਾਵਣੇ ਨੂੰ ਹੁਣ ਇਹ ਕਿਵੇਂ ਵਹਿੰਦੇ ਵਤੀਏ ਵੇ ਹੁਣ ਆ ਨਿੱਕਾ ਤੇ ਆ ਵੱਡਾ ਹੈ ਭਾਈ ਮੈਂ ਮੇਰੀ ਵਾਸਤੇ ਤੂੰ ਵੱਡਾ ਬਣ ਕੇ ਵਗ ਜਾ ਪੱਗ ਤੇਰੇ ਸਿਰ ਤੇ ਮੈਂ ਕਰਾ ਭਾਈ ਮੈਂ ਛੱਡੀ ਇਸ ਗੱਲ ਨੂੰ ਲੈਣਾ ਨਾ ਵੀ ਉਹ ਬਜ਼ੁਰਗ ਬੰਦਾ ਕੋਈ ਚਾਚਾ ਜੀ ਨੂੰ ਵਕ ਸਿੰਘ ਹੁਣ ਕਿਹੜਾ ਇਹ ਹੈ ਦੱਸ ਉਹਨੂੰ ਬਾਲ ਕੌਣ- ਸਾਡੇ ਬੂਹੇ ਤੇ ਆ ਕੇ ਕਿਹੜੀ ਗੱਲਾਂ ਛੇੜ ਨਾ ਤੂੰ ਮੈਨੂੰ ਇਹ ਦੱਸ ਉਹਨੂੰ ਕੋਈ ਨਹੀਂ ਪਤਾ ਵੀ ਇਹ ਦੋ ਜੀ ਹੈ ਨਾ ਤੇ ਉਹ ਸਿਆਣਾ ਵਿਆਣਾ ਹੈ ਪੁਰਾਣੇ ਦੌਰ ਦਾ ਬੰਦਾ ਹੈ ਉਸ ਆਖਣਾ ਨਹੀਂ ਵੀ ਜਿੰਦੇ ਕਾਂ ਰਿਸ਼ਤਾ ਲੈਣ ਆਇਆ ਜ਼ਹਿਰੀ ਗੱਲ ਉਸ ਥੋੜੀ ਆ ਕਿ ਮੇਰੇ ਨਾਲ ਗੱਲ ਕਰਨੀ ਆ ਤੇ ਤੂੰ ਨਾ ਗੱਲ ਸੁਣੀ ਜਾ ਕੇ ਗੱਲ ਕਰ ਤੇ ਕਰੀ ਨਾਦੀਆ ਦੀ ਗੱਲ ਨਾਦੀਆ ਪਤਾ ਨਹੀਂ ਨਿੱਕੀ ਹੈ ਕਿ ਵੱਡੀ ਹੈ ਨਿੱਕੀ ਹੈ ਉਹਦੀ ਦੀ ਅੱਛਾ ਹਾਂ ਉਹਦੀ ਗੱਲ ਕਰੀ ਉਹ ਜੇ ਹਾਂ ਕਰ ਛੱਡਣ ਤਾਂ ਮੋ ਠੀਕ ਹੈ ਅੱਛਾ ਚਲੋ ਠੀਕ ਹੋ ਗਿਆ ਤੇ ਬਾਕੀ ਬਿਹਤਰਤਾ ਹੈ ਭਾਈ ਨਾਲ ਆ ਜਾਵਾ ਬੜਿਆ ਜੋ ਕੋਈ- ਇਸ ਗੱਲ ਨੂੰ ਸਮਝ ਸਕਦਾ ਨਾ ਕਿ ਨਿੱਕਾ ਵੀਰਾ ਇਕੱਲਾ ਆਇਆ ਇਕੱਲਾ ਤਾਂ ਉਹ ਵੀ ਸਮਝ ਸਕਦਾ ਕਿ ਨੱਥੇ ਵਡੇੜਾ ਕੋਈ ਨਹੀਂ ਦੋ ਮੇਰੀ ਰਲ ਕੇ ਗੱਲ ਹੀ ਆ ਸੁਣੇ ਗਏ ਨਾ ਕੋਈ ਹਾਂ ਨਾ ਦੇਵੇ ਕੋਈ ਸੋਚ ਸਮਝ ਲਾਇਆ ਨਾ ਤੂੰ ਉਸ ਤੋਂ ਬਾਅਦ ਮੁੜ ਮੈਂ ਵੀ ਆ ਜਾਸਾਂਗਾ ਚਲੋ ਮੁੜ ਜਿਹੜੀ ਹਾਉ ਨਾ ਉਹ ਹੈ ਮੈਂ ਲੈ ਆਮਨਾ ਤੇ ਮੁੜ ਤੁਹਾਨੂੰ ਦੱਸੇ ਨਾ ਠੀਕ ਹੈ ਠੱਟੀ ਆਵਾਜ਼ ਅੱਜ ਤੇ ਚੱਲੀ ਖਲੀ ਹੈ ਸਕੂਨ ਕਰਦਾ ਹੈ ਅਬੂ ये मेरे पास की कुन्नी ਹਾਂ ਇਹ ਕੁੰਨੀ ਹੈ ਬਸ तो पुराना जमाना में याद दिवार छड़े में ਅਬੂ ਪੁਰਾਣਾ ਕਿ ਤੂੰ ਹੁਣ ਵੀ ਤਾਂ ਮੁਲਕ ਹੈ ਸੱਚ ਪਕਾਈਂਦਾ ਹੀ वो तो ਐ नहीं यार मिट्टी दे भांडे छुण कोई भी नु पकैंदा ਹੁਣ ਫੈਸ਼ਨ ਬੜੇ ਵਧੇ ਨੋ ਆਏ ਜਿਹੜੀਆਂ ਲੋਹੇ ਦੀਆਂ ਤੇ ਸਿਲਵਰ ਦੀਆਂ ਕੁੱਕਰ हां प्रेशर कुकर हो ਹਾਂ आई दिवे जिस मैं गाल कर सा अगु नाक जा के गाल कर मेरे नाल ਅਬੂ ਕੁਬਾਰ ਜਿਹੜਾ ਹੈ ਨਾ ਉਹ ਰੈਡੀ ਤੇ ਲਈ ਵਧਾਇਆ हां ਤੇ ਆਇਆ ਵਦਾ ਕਿਉਂਕਿ ਹੁਣ ਵਿਸਾਖ ਹੈ ਨਾ ਅੱਗੋਂ ਤੇ ਉੱਥੇ ਕੋਲ ਮੈਂ ਲੈ ਲਈ ਹੈ ਕੁੰਨੀ ਵੀ ਤੇ ਜੱਗ मेरे ਵੀ पास जस्ट स्वाद इतना हुंदा ने ना मिट्टी दे बर्तन जेडी आ कुन्नी हुंदी है ते इस दे सालन ਹੁਣ ਇਹ ਰਾਖੀ ਵੇ ਪਹਿਲੇ ਸੱਟੇ ਮੈਨੂੰ ਇਹਦੇ ਚ ਕੜਾਈ ਬਣਾ ਦੇਵੀਂ ਤੇ ਜਾਂ ਮਿੱਠੇ ਚਾਵਲ ਬਣਾ ओ ਦੇ नहीं नहीं जब कढ़ाई में दज के आखनी साला नहीं आखना मेरा पुत्र तेन ਪਹਿਲੇ ਕਾਸ਼ਾ ਮਿੱਠੀ ਪਕਾਵਣੀ ਪਉਂਦੀ ਇਹਦੇ ਚੋਂ अच्छा राखिया मेरा पुत्र अंदर रख। चाचा जीवन में दियो आ जा अस्सलाम वालेकुम ਵਾਲੇਕੁਮ वालेकुम सलाम की हाल है अरे बाओ और चाचा ठीक हो ठीक ठाक अल्लाह का शुक्र है ਅਗਰ ਬਿਰਾ ਕਾਸ਼ਾ ਖਾਣੀ ਪੀਣੀ ਤਾਂ ਹੋ नहीं जी मेहरबानी शुक्रिया ਤੈਨੂੰ ਅੱਜ ਕਿਵੇਂ ਸਾਡੇ ਘਰ ਦਾ ਰਾਹ ਲੱਭ ਗਿਆ बस मोड़े वाह, बस। कदी कदी ना कदी कदी मिल पमदा है उन राह खड़े में मिल पमदा राजे थोड़ घर आ गया कोई नहीं हुन अपना चाचा होया चाचा जीवन ते ਹਾਂ, ਬਾਕੀ ਵੈਸੇ ਅਦਰ ਬਿਰਾ ਨਾ ਮੈਨੂੰ ਪਤਾ ਹੁੰਦਾ ਨਾ ਵੀ ਅੱਜ ਮੇਰਾ ਬਿਰਾ ਹੁੰਦਾ ਪਿਆ ਸਾਡੇ ਵਿਹੜੇ 'ਚ ਉਸ ਲਾਤ ਰੱਖਣੀ ਹੈ ਤੇ ਮੈਂ ਕਸਮ ਵਾਲੀ ਗੱਲ ਹੈ ਇੱਕ ਤਕੀਆ ਪਾੜ ਕੇ ਨਾ ਉਹਦੀ ਰੂਹ ਕੱਢ ਕੇ ਬੂਹੇ ਅੱਗੇ ਖਲਾ चलो ਰੱਖਣੀ कोई नहीं मेरी बहन तेरे इच्छा भी पूरे कर लेंगे गल्लां लुबो मिठी है ओ तो मगर कौड़ी जेड़ा बलखी तमाकू हुंदा है उस तो ही कौड़ी ਉਹਨੂੰ ਤਾਂ ਨਾ ਦੱਸ ਉਹਨੂੰ ਪਤਾ ਹੈ ਅੱਗੇ ਮੇਰਾ पुछो ਹਾਂਜੀ ਨਹੀਂ ਵੀ ਪਤਾ ਤੇ ਅਬੂ ਦੱਸਦਾ ਕਿਉਂ ਪਿਆ हाँ ये भी तो गल सही है अच्छा अच्छा तो हुन बात ही करो अपनी गल्लां दी सुना किवें आमद होई है जनाब चाचा है तो मेरे नाल गल करन लगे चाका आंदा पिया क्यों ये वो आंदे ना भाई मुंह निखा ते गल वड्डी है नहीं नहीं मेरा पुत्र तू खोल के तू गल आखना भी बाल है ते की हो जी गल्लां करेंदा पिया नहीं आजकल बाल ही साहे पाड़े छिक जाते हैं ਤੁਹਾਨੂੰ ਪਤਾ ਅਸੀਂ ਦੋ ਵੀਰਾਂ ਹੈ ਭਾਈ ਅਹਿਮਦ ਸ਼ੇਰ ਤੇ ਮੈਂ ਘਰ ਦੇ ਵਿੱਚ ਅਸੀਂ ਦੋ ਹੀ ਹੁੰਦੇ ਹਾਂ अच्छा ਹੋਰ ਸਾਡੇ ਸਿਰ ਤੇ ਹੈ ਕੋਈ ਨਾ ਆਪਣੀ ਕਰਿੰਦੀ ਹੈ ਆਪਣੀ ਖਵਿੰਦੀ ਹੈ सही है ਤੇ ਅੱਲਾਹ ਪਾਕ ਦੇ ਦਿੱਤਾ ਹੋਇਆ ਸਭ ਕੁਝ ਹੈ ਘਰ ਦੇ ਵਿੱਚ ਤੁਹਾਨੂੰ ਪਤਾ ਸਾਨੂੰ ਸਿਰਫ ਇੱਕ ਚੀਜ਼ ਦੀ ਕਮੀ ਹੈ ਉਹ ਔਰਤ ਦੀ हाँ जी बिल्कुल ये तो बड़ी कमी हुंदी होई ਅਸੀਂ ਬੜੇ ਤੰਗ ਆ ਮਤਲਬ ਰੋਟੀ ਟੁੱਕਰ ਤੋਂ ਅੱਗੇ ਪਿੱਛੇ ਨਾ ਜਦੋਂ ਕਣੀ ਅੰਮੀ ਸਾਡੀ ਗੁਜ਼ਰੀ ਹੈ ਨਾ ਉਸ ਤੋਂ ਬਾਅਦ ਤੇ ਮੈਂ ਅੱਗੇ ਤੁਹਾਨੂੰ ਸ਼ੁਰੂ ਤੋਂ ਆਖਿਆ ਵੀ ਮੈਂ ਜਗਦਾ ਪਿਆ ਭਾਈ ਅਹਿਮਦ ਸ਼ੇਰ ਵਾਸਤੇ ਨਾ ਮੈਂ ਤਾਂ ਆਮ ਤੁਹਾਡੇ ਮੂੰਹ ਤੇ ਕੋਈ ਰਿਸ਼ਤਾ ਅਗਰ ਤੁਸੀਂ ਦੇ ਛੱਡੋ मेरा पुत्र ओ पक्की बेर नु बट्टे हर कोई मरेंदा है रिश्ते घर बैठे हुए ना
ਤੇ ਬੰਦੇ ਕੋਈ ਨਹੀਂ ਆਉਂਦੇ ਜਾਂਦੇ ਰਹਿੰਦੇ ਨੇ, ਤਾਂ ਬੰਦੇ ਮੰਗਦੇ ਹੀ ਰਹਿੰਦੇ ਨੇ, ਤੇ ਝਾਕੀ ਦੀ ਲੋੜ ਨਹੀਂ। ਠੀਕ ਹੈ, ਤਾਂ ਖੋਲ ਕੇ ਗੱਲ ਮੈंने ਕੀਤੀ ਹੈ। ਜੀ ਤੇ ਮੇਰੀਆਂ ਦੋ ਧੀਆਂ ਆਏ ਨਾਦੀ ਕਰ ਮਾਲੀ ਤੇ ਆਏ ਸਨਾ ਦੋਵੇਂ ਭੈਣਾਂ ਐ ਦੀ ਮੰਗਣੀ ਮੈਂ ਕੀਤੀ ਹੋਈ ਹੈ ਆਪਣੇ ਭਤਰੀਏ ਨਾਲ। ਅੱਛਾ ਹਾਂਜੀ ਨਾਦੀਆ ਦੀ, ਤੇ ਇਹਦੀ ਮੈਂ ਮੇਰੇ ਖਿਆਲ ਆਨ ਕਰੀ ਵੱਡੀ ਵੀ ਰੱਖੂਆਂ ਇਹਨੂੰ ਮੈਂ ਜਿਹੜਾ ਨਾ ਹੁਣ ਆਪਣੇ ਕੋਲ ਜੁਦਾ ਕਰੂੰਗਾ, ਲੜਦੀ ਮੇਰੇ ਨਾਲ ਬਹੁਤ। ਤੇ ਆ ਸਨਾ ਹੈ ਉਹਦਾ ਮੈਂ ਕੋਈ ਘਰ ਅੱਛਾ ਜਿਹਾ ਵੇਖ ਸਾਂ, ਕੁਛ ਸੋਚ ਵੇਖ ਕੇ ਕਰੇ ਸਾਂ, ਤੇ ਤੁਸੀਂ ਸਲਾਹ ਕਰ ਲਿਓ। ਚਲੋ ਕੋਈ ਦੋਵੇਂ ਨਹੀਂ ਭਰਾ। ਚਾਚਾ, ਧੀਆਂ ਤਾਂ ਤੁਹਾਡੇ ਵਾਸਤੇ ਦੋਵੇਂ ਅੱਖੀ ਇੱਕੋ ਜਿਹੀਆਂ ਮੇਰੀ ਵਾਸਤੇ ਤੇ ਦੋਵੇਂ ਹਾਂ, ਅੱਖੀ ਨਾਲੇ ਨਹੀਂ ਹੁਣ ਇੱਕ ਅੱਖ ਹੈ ਨਾ, ਦੋ ਅੱਖੀ ਤਾਂ ਹੈ ਕਿ ਇੱਕ ਅੱਖ, ਕਿਉਂਕਿ ਇਹ ਅੱਖ ਮੈਂ ਕੱਢ ਕੇ ਦੇ ਛੱਡੀ ਹੋਈ ਹਾਂ ਇਹ ਤਾਂ ਪਰਾਈ ਹੋ ਇਹ ਤਾਂ ਪਰਾਈ ਹੈ ਤੇ ਉਹ ਕਰਮਾਲੀ ਹੈ। ਸੋਦਿਆ ਤੂੰ ਮੇਰੇ ਤੂੰ ਬਹੁਤ ਤੰਗ ਹੈ ਤੇ ਬਹੁਤ ਔਖਾ ਹੈ, ਬਹੁਤ ਜ਼ਲੀਲ ਹੈ। ਡੇਲੀ ਮੇਰੇ ਉਲਾਮੇ ਆਉਂਦੇ ਆਂ ਤੈਨੂੰ ਸੁਣ ਤੇ ਤਾਂ ਕਾਈ ਬਾਰੂ ਤਾਂ ਤੂੰ ਮੈਨੂੰ ਟਾਈਮ ਨਾਲ ਟੰਗਿਆ। ਇੱਕ ਹੀ ਸੱਚੀ ਤੇ ਸਿਆਣੀ ਕਰਮਾਲੀ ਮੇਰੀ ਧੀ ਹੈ ਨਿੱਕੀ ਬਹੂ ਹੈ। ਇਹ ਬੁੱਪਲੇ ਮਗਰ ਥਣ ਇਹ ਤੂੰ ਨਾ ਲਾ। ਕੌੜੀ ਰੱਜ ਕੇ ਆ ਜਿਹੜੀ ਸਿਗਰਟ ਹੁੰਦੀ ਹੈ ਨਾ, ਜਿਹੜੀ ਸਭ ਤੋਂ ਥੱਲੇ ਹੁੰਦੀ ਹੈ, ਕੀ ਨਾ ਉਹਦਾ ਰਮਾਦਾ ਜੈਸਾ ਦਿੰਦੇ ਨੇ, ਉਸ ਦੀ ਕੌੜੀ ਹੈ। ਬੈਠ ਸੀ ਐ ਮਤ ਮੇਰਾ ਪੁੱਤਰ ਮਜ਼ਾਕ ਕਰੇ ਨਾ ਮੈਂ ਤੇਰੇ ਨਾਲ, ਮੈਂ ਤੇਰਾ ਬਾਂਹ ਬੇਲੀ ਹਾਂ ਜੀ ਆ ਪਤਾ ਹੈ। ਤੇ ਤੁਸੀਂ ਸੋਚ ਲਓ ਸਨਾ ਬੈਠੀ ਹੈ ਉਹਦੇ ਵਾਸਤੇ, ਚਲੋ ਤੂੰ ਕਿਹੜਾ ਨਾਲ ਸਲਾਹ ਕਰ ਲੈ। ਠੀਕ ਹੈ ਚਾਚਾ, ਮੈਂ ਭਾਈ ਨੂੰ ਜਾ ਕੇ ਨਾ ਜਿਹੜੀ ਕੋਈ ਗੱਲਬਾਤ ਹੈ ਦੱਸਦਾ। ਹੂੰ। ਮੁੜ ਜਿਹੜੀ ਸਲਾਹ ਹੋਈ ਮੈਂ ਆ ਜਾਸਾਂਗੇ ਤੋੜ, ਜਾਂ ਮੈਂ ਫੋਨ ਤੇ ਹੀ ਦੱਸ ਦੇਸਾਂਗੇ। ਠੀਕ ਹੋ ਗਿਆ ਕੋਈ ਗੱਲ ਨਹੀਂ ਜਨਾਬ, ਉਹ ਬੰਦੇ ਅੰਦਰ ਰਹਿੰਦੇ ਧੀਆਂ ਵਾਲੇ ਘਰ, ਕੋਈ ਮਸਲਾ ਹੀ ਨਹੀਂ। ਤੁਹਾਡੀ ਸਲਾਹ ਬਣ ਜਾਵੇ ਤਾਂ ਕੰਮ ਹਾਜ਼ਰ। ਪਿਆ ਕਿਉਂਕਿ ਮੈਂ ਤਾਂ ਬਾਲ ਹਾਂ ਅੱਜ ਦਾ, ਮੈਨੂੰ ਇਹ ਵੱਡਿਆਂ ਦੇ ਕੰਮ ਹੁੰਦੇ ਨੇ, ਸਾਰੀ ਗੱਲ ਉਹ ਹੈ। ਪੁੱਤਰ ਮੈਨੂੰ ਪਤਾ ਹੈ ਤੁਹਾਡੇ ਪੀ ਅੱਗੂ ਪਿੱਛੋਂ ਹੋਰ ਹੈ ਜੋ ਕੋਈ ਨਾ, ਤੇ ਤੁਸੀਂ ਆਏ ਮੁੜ ਗੱਲ ਕਰਨੀ ਹੁੰਦੀ ਹੈ, ਤੇ ਅੱਛੇ ਬੱਚੇ ਹੋ, ਤੇ ਉਹਦਾ ਦੂਏ ਤਾਂ ਮੈਨੂੰ ਪਤਾ ਕੋਈ ਨਹੀਂ ਬਈ ਉਹ ਕੀ ਹੋ ਨਹੀਂ ਗਿਆ। ਭਾਈ ਆ ਸ਼ੇਰ ਵੀ ਆਪਣਾ ਜ਼ਿੰਮੇਦਾਰਾ ਕਰਦਾ ਹੈ, ਤੇ ਬਾਕੀ ਉਹ ਵੀ ਮਾਸ਼ਾਅੱਲਾ ਬਹੁਤ ਖੁਸ਼ ਇਖਲਾਕ ਹੈ। ਅਗਰ ਤੁਸੀਂ ਮੈਨੂੰ ਜੇ ਸਾਥ ਤੱਕ ਜਾਣਦੇ ਹੋ ਤਾਂ ਹੁਣ ਮੈਥੋਂ ਹੀ ਵੱਡਾ ਹੋਇਆ। हाँ जी बिल्कुल बिल्कुल वो आ दिन हाँ। है जो ਅੱਜ ਮੈਂ ਖਰਾਂਡ ਦੇ ਵਿੱਚ ਆ ਰਹੇ ਮੋੜੋ ਇੰਜ ਨਾ ਵੀ ਸ਼ੁਰੂ ਤੋਂ ਜਿਵੇਂ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਗਈ, ਵੱਡਾ ਹੈ। ਮੇਰੀ ਵੀ ਉਸ ਮੇਰੇ ਮਤਲਬ ਤਾਲੀਮ ਦਾ ਖਰਚਾ ਸਾਰਾ ਕੁਝ, ਮੋੜ ਅੰਮੀ ਦੀ ਬਿਮਾਰੀ, ਅੱਬੂ ਟਾਈਮ ਨਾਲ ਗੁਜ਼ਰ ਗਏ, ਉਹ ਸਾਰਾ ਕੁਝ ਉਸੇ ਹੀ ਬਰਦਾਸ਼ਤ ਕੀਤਾ ਖਰਚਾ, ਜੋ ਕੁਝ ਵੀ ਆ ਟਾਈਮ ਨਾਲ ਜ਼ਿੰਮੇਵਾਰੀਆਂ ਉਹਦੇ ਕੱਢੇ ਤੇ ਆ ਗਈਆਂ, ਸਹੀ ਤੇ ਮੋੜੇ ਹੋ ਜਾਂਦੀਆਂ। ਠੀਕ ਹੈ ਚਾਚਾ, ਠੀਕ ਮੈਂ ਜ਼ਿਆਦਾ ਅੱਛਾ। ਠੀਕ ਹੈ ਮੇਰੇ ਪੁੱਤਰ, ਠੀਕ ਹੈ ਮਿਹਰਬਾਨੀ ਮੇਰਾ। ਹੁਣ ਅਕਸੀ ਚੰਗਾ ਕੀਤਾ ਹੀ, ਹੁਣ ਇਹਨੂੰ ਹੀ ਕੱਢਦਾ ਪਿਆ। ਹੁਣ ਜਿਹੜੀਆਂ ਤੇਰੀਆਂ ਬਾਤਾਂ ਹਨ ਨਾ, ਅੱਛਾ। ਉਹ ਮੈਨੂੰ ਦਿਸਦੀਆਂ ਪਈਆਂ। ਕੀ ਦਿਸਦੀਆਂ ਪਈਆਂ? ਹੁਣ ਨਾ ਤਾਂ ਇਹਨੂੰ ਕੁੜੇ ਨੂੰ ਕੋਈ ਨਹੀਂ ਦੇਵਣਾ ਉਹਨਾਂ ਨੂੰ, ਉਹ ਇਸ ਵਜ੍ਹਾ ਤੋਂ ਕਿਉਂਕਿ ਇਹ ਤਾਂ ਹਾਲੇ ਕਾਕੋ ਏ, ਫੀਡਰ ਕੀ ਦੇਈ ਤੇ ਮੈਨੂੰ ਕਾਹ ਪਕਾ ਕੇ ਦੇਵਣੀਆਂ ਨੋ? ਤੈਨੂੰ ਪਹਿਲੇ ਵੀ ਆਂਦੀ ਆਂਦੀਆਂ ਅਜ਼ਲਾ ਤੂੰ ਆਂਦੀ ਆਂਦੀਆਂ ਵੀ ਮੇਰਾ ਪਿਓ ਜੇ ਤੇਰੀ ਕਿਹੜੀ ਉਮਰ ਏ, ਤੂੰ ਆਪਣੇ ਵਾਸਤੇ ਟੁੱਕਰ ਪਕਾਉਣ ਵਾਲੀ ਲੈ ਆਵੇਂ ਆ। ਅੱਛਾ ਤੈਨੂੰ ਸ਼ਰਮ ਨਹੀਂ ਹੁੰਦਾ ਜਦੋਂ ਤੂੰ ਮੇਰੀ ਸ਼ਾਦੀ ਮੈਂ ਦੀ ਗੱਲ ਸੱਚੀਆਂ ਕਰੇਂਗੀ? ਕਰੇਂਦੀ ਹਾਂ ਤੇ ਮੈਂ ਕਰਦਿਆਂ ਰਾਣੀਆਂ ਨਹੀਂ, ਚਾਹੇ ਬੇਸ਼ਰਮੀਆਂ ਹੋਵਣ ਤੇ ਚਾਹੇ ਸ਼ਰਮ ਵਾਲੀਆਂ ਹੋਵਣ। ਤੂੰ ਮੇਰਾ ਪੁੱਤਰ ਤੇ ਉਹ ਆਏ ਨੋ ਤੇ ਉਹਨਾਂ ਨੂੰ ਖਾਲੀ ਨਾ ਮੋੜੀ। ਇਹ ਮੈਡਮ ਨੂਰ ਜਾਨ ਆ ਨਾ, ਰਿਸ਼ਤਾ ਉਹਨਾਂ ਨੂੰ ਦੇ ਛੋੜੀ। ਉਹ ਛੋੜ ਜਿਹੜਾ ਵੇਖੇ ਕਿੱਡਾ ਨਿੱਕਾ ਜਿਹਾ ਮੂੰਹ ਕਰਕੇ ਤੇ ਡਰ ਕੇ ਉਸ ਰਿਸ਼ਤਾ ਮੰਗਿਆ ਤੇਰੇ ਕੋਲੋਂ। ਠੀਕ ਹੈ ਜੀ, ਕੁਝ ਹੀ ਨਹੀਂ ਹੁੰਦਾ। ਨਾਲੇ ਇਹ ਕੋਈ ਨਹੀਂ, ਅੱਲਾ ਮਾਫ ਦੇਵੇ, ਹੁਣ ਬਈ ਇਸ ਘਰ ਦੇ ਪੋਚੇ ਮਾਰਨੇ ਐ ਨੋ ਤੇ ਸਾਰੀ ਜ਼ਿੰਦਗੀ ਅਸੀਂ ਇੱਥੇ ਹੀ ਬਣ। ਇਹਨੂੰ ਮੈਂ ਤਾਂ ਆਂਦੀ ਆ ਮੇਰੇ ਨਾਲੋਂ ਵੀ ਪਹਿਲੇ ਟੰਗੋ, ਜਿਵੇਂ ਕੋਈ ਉਹਨਾਂ ਨਾਲ ਗੱਲ ਕਰਨੀ ਨਾ ਕਰਕੇ ਉਹਨਾਂ ਨੂੰ ਆਖ ਬਈ ਆ ਕੇ ਨਾ ਨਿਕਾਹ ਕਰ ਲਵੇਂ ਤੇ ਮੋੜ ਗੱਡੀ ਰੱਖ ਕੇ ਨਹੀਂ ਦੇਣੀ। ਅੱਪਾ ਠੀਕ ਤੂੰ ਹੈ ਇਹਦਾ ਮੇਰੀ ਤੂੰ ਇਹ ਅੰਮਾ। ਪੁੱਛੋ ਇਹਨੂੰ ਮੇਰੇ ਨਾਲ ਕੀ ਮਸਲਾ, ਕਿਉਂ ਤੂੰ ਇਹ ਸਾਰੀ ਜ਼ਿੰਦਗੀ ਤੋਂ ਕਾਕੇ ਇੱਥੇ ਹੀ ਬੈਠਾ ਨਾਲਾ ਹੁਣ ਹੈ। ਅੱਪੇ ਮੈਨੂੰ ਟੰਗਣਾ ਆਇਆ, ਮੈਂ ਅੱਪੇ ਕਿਤੇ ਵਾਗ ਜਾਵਾਂ। ਓਏ ਚੁੱਪ ਕਰੋ ਇਹ ਮੇਰੀ ਤੂੰ ਮੈਨੂੰ ਦਾਦੀ, ਉਹ ਦੱਸ ਦਾਦੀ। ਇਹ ਆ ਕੇ ਫੈਸ਼ਨ ਲਾਈ ਖਲੋਤੀ ਆ ਵੀ ਉਹ ਕਿਹੜੇ? ਚੋਰ ਬੈਠਾ ਤੇ ਦੁਪੱਟਾ ਐਸਾ ਹੀ ਲਿਆ ਹੋਇਆ। ਇਹ ਕਿਹੜਾ ਫੈਸ਼ਨ ਆ? ਹੁਣ ਮੇਰੀ ਮਰਜ਼ੀ, ਹੁਣ ਤੂੰ ਮੇਰੀ ਅੰਮਾ ਕਿਉਂ ਬਣਦੀ ਪਰ ਨਾ ਹੋਇਆ ਗਿਆ? ਥੋੜੀ ਜਿਹੀ ਨਾ ਬੰਦੇ ਦੇ ਵਿੱਚ ਇੱਜ਼ਤ ਤੇ ਸ਼ੌਹਰ ਹੋਣਾ ਚਾਹੀਦਾ। ਉਹ ਆਪਣਾ ਜੋ ਤੇ ਪਰਾਇਆ ਛੋ ਆਪਣਾ ਤੇ ਇੱਥੇ ਦੁਪੱਟਾ ਕਰਦੀ, ਇੱਥੇ ਤੇ ਲੇਕਿਨ ਅੱਗੂ ਤਾਂ ਕੱਜੀ ਹੁੰਦੀ ਆ ਬਸ ਨਾ। ਬਸ ਹੁਣ ਮੇਰੀ ਗੱਲ ਸੁਣ, ਮੇਰਾ ਪੁੱਤ ਤੂੰ ਮੁਲਾਕ ਨੂੰ ਵੀ ਕਹਿੰਦੀ ਬਈ ਮੈਂ ਤੂੰ ਬਹੁਤ ਫੈਸ਼ਨ ਚੰਗੀ ਕਰਦੀ ਆ। ਮੇਰਾ ਬੱਚਾ ਬਸ ਕਰ। ਹਾਂ ਤੂੰ ਤਾਂ ਫੈਸ਼ਨ ਕੋਈ ਨੂੰ ਵਿਖਾਈਂਦੀ ਆ ਨਾ। ਛੱਡ ਤੂੰ ਮੇਰੀ ਬਾਹਰ। 24 ਘੰਟੇ ਸੁਰਖੀਆਂ ਲਾਈ, ਮੈਂ ਅੱਬੂ ਕਦੀ ਫੈਸ਼ਨ ਕੀਤਾ ਨੂੰ ਕਾਲਾ ਸੂਟ ਸਿਵਾ ਲੈ, ਇਹਨੂੰ ਇਹ ਵੀ ਪਿਛਲਾ ਅੱਛਾ, ਇਹ ਕਾਈ ਨਾ ਵੇ ਘਰ। ਪਿਛਲਾ ਤੇਰਾ ਨਹੀਂ, ਪਾਰਾ ਤੂੰ ਮੈਨੂੰ ਇਹ ਹੈ, ਦੱਸ। ਬੁੱਢੀ ਅੱਡੀ ਆ। ਅੱਛਾ, ਤੇ ਤੂੰ ਹੁਣ ਮੈਨੂੰ ਇਹ ਦੱਸ। ਫੈਸ਼ਨ ਕਰੇਂਦੀ ਅੱਛਾ ਤੂੰ ਇਹਦੇ ਘਰ ਕਾਈ ਨਾ ਵਧੀ ਹੋਵੇ ਅੱਬਾ ਸਲਾ ਕੀ ਦੇ ਉਹ ਤਾਂ ਮੋੜ ਬਹਿਣ ਹੈ अब्बा ਪੁੱਛਣਾ। मेरे दिल नहीं पे लगता, अब्बा मेरे दिल नहीं पे लगता जी तू घर का ही नो में ते सकड़ो इतनी देर वैसे मैं पर नहीं कि नहीं ना जानदी है इस गाड़ी चो। मैं ਤਾਂ ਆਂਦੀ ਆ ਮਾਸੀ ਦੇ ਬੂਹੇ ਤੇ ਵਗ ਜਾ, ਉੱਥੇ ਹੀ ਟੰਗੀ ਕੇ ਅਲਾ ਮਕਰੂ ਲੈ ਜਾਨੀ ਹੈ ਤੇਰੇ तेरा ਸਾਹ ਨੂੰ दिमाग ਰੱਖ ਲਵੇਂ।
ਜਾਵੀਂ तेरे दिमाग नाल कौन अपने मैं तो आप भला जावना कोई नहीं सू, कल्ली खा कोई नहीं सू जावना। अगू जाके मोड़ हटे आवना सुबह मैं आ गई हां, नमूना ना होवे ता परां दे छड्डे रिश्ता ते आ गई है, सलाह रह गई है। मेरे तो बिना तेरा दिल नहीं लगता, भाਵੇਂ तेरी मैं जितनी कुत्ते वाली करा। हाँ इंजे गल है, मैनू आदत पाए गई तेरे को मेरा तो दिल करता था तो क्यों दे ना गलत छोड़ा कौन निकालो कौन निकाले बात। ओ फिर तो पता भी मेरा है ही मैं शुगर से बनी तो मेरा दाम घुटने लग ਉਹ जाता ਸਾਡੀ ਸੱਜਣ ਕੋਈ ਨਹੀਂ, ਸਾਡੇ ਦੁਸ਼ਮਣ ਹੈ, ਇਹਨੂੰ ਪਤਾ ਵੀ ਇਹਨਾਂ ਦੋਵਾਂ ਦਾ ਸਾਹ ਕੱਲ ਮੈਂ ਅੰਦਰ ਦਾ ਸੱਪ ਵੀ ਵੇਖਿਆ ਤੇ ਹੁਣ ਮੈਂ ਜਿਸ ਟਾਈਮ ਵੇਖਣਾ ਤੇ ਮੈਂ ਥਰਾ ਕਰਕੇ ਅੰਦਰ ਬਵਾ ਛੱਡਣਾ ਤੇ ਬਾਹਰੋਂ ਕੁੰਡੀ ਦੇ ਆਏ ਛੱਡਣੀ। ਬੇਂਦੀ ਪਈ ਅੱਬੂ ਅੱਲਾ ਕਰੇ ਤੇ ਉਹ ਸੱਪ ਇਹਨੂੰ ਲੜੇ। ਸਨਾ ਖਾਤੇ ਦੀ ਅੜਬੁੰਮ ਦੀ ਓਏ ਹਾਲੇ ਓਏ ओ मैं प्यो किदे जावा ਕਿਦੇ ਜਾਵਾਂ ਪਿਓ। ਅੱਛਾ ਐਨ ਬਹੁਤ ਚੰਗੀਆਂ ਮੇਰੇ ਦੀਆਂ ਇਹ ਆਪਸ ਵਿੱਚ ਜਾਣ ਕੇ ਲੜਦੀਆਂ ਮੇਰੇ ਸਾਹਮਣੇ ਬਸ ਸਾਨੂੰ ਪਰਨਾ ਜਿਹੜੀ ਧੀ ਜ਼ਿਆਦਾ ਲੜੇ ਉਹਨੂੰ ਪਰਨਾਵਣਾ ਚਾਹੀਦਾ। ਇੱਕ ਤਾਂ ਮੈਂ ਟੰਗ ਛੋੜਾਂ ਦੂਈ ਨੂੰ ਮੈਂ ਟੰਗੇਂਦਾ ਪਿਆ। ਹਾਂ ਆ ਬੜਿਆ 6ਵੇਂ ਮਹੀਨੇ ਤਾਂ ਨਾ ਲਿਆ ਕਰ, ਤੇਰੇ ਕੋਲ ਅੰਦੀਆਂ ਬਰਮਾਤੀ ਐ ਨਾ ਖੰਜ਼ੀਰ ਆ, ਤੇਰੇ ਕੋਲ ਰੋਟੀ ਖਾਵਣੀ ਹਰਾਮ ਹੈ। ਹਾਂ ਬੜਾ ਹੁਣ ਘਰ ਲਿਓ ਉੱਥੇ ਗਿਆ ਨਾਲ ਤੇ ਉਹ ਆਂਦੇ ਆ ਨਾ ਇਸ ਖੰਜ਼ੀਰ ਨੂੰ ਨਵਾ ਕੇ ਤੇ ਲੈ ਕੇ ਆਂਦਾ ਕਰ ਕਿ ਤੇਰੇ ਬੰਦੇ ਆਈ ਹੈ ਸਹੀ। ਸਿਵਾਏ ਈਦ ਬਕਰੀਦ ਤੋਂ ਇਲਾਵਾ ਤੂੰ ਕਦੀ ਨੂੰ ਨਾਤਾ ਸੌਂ ਵਾਲੀ ਗੱਲ ਹੈ। ਇਹ ਨਵਾਂ ਦਾ ਪਤਾ ਹੈ। ਹੋਏ 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 ਆ ਦਮੀ ਨਾ ਕਿਆ ਵੀ ਨਹੀਂ ਤਾਂ ਮੈਂ ਤੇ ਬੰਦਿਆਂ ਚ ਕੋਈ ਨੂੰ ਬਾਣ ਦੇਣਾ ਚੰਗਾ। ਕੌਣ ਆ? ਅਬੇਲੀ ਐ ਸੂਰ ਖਾਂਦਾ ਯਾਰ ਵੇਲੇ ਐਂ ਦੇ ਇੱਕੇ ਕੱਪੜਿਆਂ ਤੇ ਇੱਕੇ ਹਾਲਾਤ ਚ ਰਹਿੰਦਾ। ਹਲਾ ਉਸ ਗੱਲ ਨੂੰ ਛੱਡੋ। ਸੁਣਾ ਗਿਆ ਹੋਇਆ ਜੁਆ ਕੀ ਆਮ ਹੋ ਤਾਂ ਚਾਚਾ ਜੀ ਮਾਨ ਨਾਲ ਗੱਲ ਤਾਂ ਮੈਂ ਕੀਤੀ ਜਕਦੇ ਆ ਪਲ ਗੱਲ ਇਹ ਉਹ ਮਤਲਬ ਉਸ ਅੱਗੋਂ ਸਹੀ ਉਸ ਮੈਂ ਮੈਨੇਜ ਕੀਤਾ ਸਹੀ ਉਸ ਗੱਲ ਸ਼ੁਕਰ ਹੈ ਮੈਂ ਨਾ ਇਹ ਤਾਂ ਬੜੀ ਖਬਰ ਦਿੱਤੀ ਹੈ ਤੂੰ ਜਿਹੜੀ ਗੱਲ ਦਾ ਸ਼ੁਕਰ ਕਰਦਾ ਪਿਆ ਤੂੰ ਮੈਨੂੰ ਜੇ ਆਖਿਆ ਹੀ ਨਾ ਉਹ ਮੇਰੇ ਖਿਆਲ ਨਿੱਕੀ ਏ ਨਾਦੀਆ ਹਾਂ ਜਿਹੜੀ ਢੇਰ ਖਪਦੀ ਆ ਉਹ ਵਾਕਈ ਬਹੁਤ ਖਪਦੀ ਏ ਸ਼ੁਕਰ ਕਰ ਉਹ ਅਗਾਂ ਦੇਪ ਗਈ ਹੋਈ ਏ ਅਗਾਂ ਦੇਪ ਗਈ ਜੀ ਆ ਉਹ ਚਾਚਾ ਦਸਤਾ ਪਿਆ ਹੀ ਉਹਦਾ ਕੋਈ ਬਤਰੀ ਆਇਆ ਤੇ ਉਹਦੇ ਸੋਦੀ ਮੰਗਣੀ ਕਰਕੇ ਦਿੱਤੀ ਹੋਈ ਏ ਅੱਛਾ ਮੰਗਣੀ ਯਾਨੀ ਕਿ ਨਿਕਾਹ ਸ਼ਿਕਾ ਤਾਂ ਕੋਈ ਨਹੀਂ ਨਾ ਹੋਇਆ ਨਹੀਂ ਨਿਕਾਹ ਕੋਈ ਨਹੀਂ ਹੋਇਆ ਮੰਗਣੀ ਹੋਈ ਏ ਮੋੜ ਤੇ ਦੁਆ ਉਸ ਮੈਂ ਆਖਿਆ ਬਈ ਉਹ ਜਿਹੜਾ ਮੈਂ ਤੈਨੂੰ ਦੱਸਿਆ ਵੀ ਮੈਂ ਕਹਾਣੀ ਵੇਖੀ ਹੋਈ ਦੂਈ ਸਨਾ ਉਹਦੀ ਭੈਣ ਉਹ ਵਿਚੋਣ ਲੱਗਦੀ ਪਈ ਆ ਲੇਕਿਨ ਉਹ ਹਾਲਾਂਕਿ ਵੱਡੀ ਹੈ ਲੇਕਿਨ ਉਹ ਉਹਦੇ ਨਾਲ ਬਹੁਤ ਮੱਠੀ ਆਈ ਉਹ ਠੱਡੀ ਮਿੱਠੀ ਉਹਦੀ ਤਬੀਅਤ ਮਤਲਬ ਇਹ ਹੈ ਕਿ ਤੂੰ ਸਨਾ ਵਾਸਤੇ ਓਕੇ ਕਰਕੇ ਆਇਆ ਭਾਈ ਮੈਂ ਓਕੇ ਕੋਈ ਨੂੰ ਕਰਕੇ ਆਇਆ ਓਕੇ ਮੈਂ ਪਹਿਲੇ ਤੇਰੇ ਕੋਲ ਪੁੱਛਣਾ ਮੈਂ ਉਹਨੂੰ ਤੇ ਚਾਚੇ ਨੂੰ ਨਾਦੀਆ ਆਖਿਆ ਦੀ ਮੰਗਣੀ ਹੋਈ ਹੈ ਨਿਕਾਹ ਕੋਈ ਨਹੀਂ ਹੋਇਆ ਮੰਗਣੀ ਹੋਈ ਹੈ ਨਿਕਾਹ ਕੋਈ ਨਹੀਂ ਕੋਈ ਨਹੀਂ ਰੋਲਾ ਕਰ ਲਿਸਾਂ ਕੀ ਮਤਲਬ ਤੂੰ ਸਨਾ ਦਾ ਹੀ ਓਕੇ ਕਰ ਛੱਡ ਕੋਈ ਨਹੀਂ ਰੋਲਾ ਤੇਰੇ ਮੈਨੂੰ ਰੰਗ ਹੋਰ ਮੈਂ ਜੇ ਬਿਰਾ ਤੂੰ ਮੇਰਾ ਹੈ ਵੱਡਾ ਲੇਕਿਨ ਮੇਰਾ ਜੀ ਬੜਾ ਕਮਲੀਆਂ ਗੱਲਾਂ ਨਾ ਕੀਤੀਆਂ ਕਰ ਤੂੰ ਓਕੇ ਕਰ ਦੇ ਸਨਾ ਦਾ ਹੀ ਓਕੇ ਕਰ ਦੇ ਸਨਾ ਦਾ ਵੀ ਮੈਂ ਓਕੇ ਕਰਾਂ ਇਦੂ ਤੂੰ ਉਹਦਾ ਪਿਆਨਾ ਵੀ ਮੰਗਣੀਆਂ ਤਰੋਟ ਵੀ ਜਾਂਦੀਆਂ ਆ ਬੜਾ ਉਵੇਂ ਗੱਲ ਕਰਦਾ ਪਿਆ ਜਿਹੜੀਆਂ ਮੰਗਣੀਆਂ ਹੁੰਦੀਆਂ ਨਾ ਇਹ ਹੁੰਦਾ ਹੀ ਫਜ਼ੂਲ ਖਾਤਾ ਹੈ ਗੱਲ ਹੁੰਦੀ ਹੈ ਨਿਕਾਹ ਦੀ ਵੇਖ ਭਾਈ ਅਹਿਮਦ ਸ਼ੇਰ ਤੂੰ ਵੱਡਾ ਹੈ ਤੇ ਮੈਂ ਨਿੱਕਾ ਲੇਕਿਨ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਜਿਹੜੇ ਤੇਰੇ ਕੰਮ ਹੈ ਨਾ ਤੇ ਅੱਲਾ ਦਾ ਨਾਮ ਉਹ ਤਾਂ ਮੈਨੂੰ ਕਹੀ ਨਹੀਂ ਜਾਣਦੇ ਤੂੰ ਜਾਣਦਾ ਕੋਈ ਨਹੀਂ ਜਾਣਦੇ ਯਾਰ ਵੇਖ ਲੈ ਇਸ ਟਾਈਮ ਅੱਗੂ ਤਾਂ ਮੈਂ ਹੀ ਨਹੀਂ ਮੁਖੱਲਾ ਭਾਵੇਂ ਤਾਂ ਤੂੰ ਨਿੱਕਾ ਤੂੰ ਫਿਕਰ ਨਾ ਕਰ ਤੂੰ ਟੈਨਸ਼ਨ ਨਾ ਲਾ ਜਿਹੜੀ ਗੱਲ ਹੋਈ ਉਹ ਪੱਕੀ ਠੱਕੀ ਹੋ ਸੀਗੇ ਚਾਚਾ ਜੀਵਨ ਨਾਲ ਇਸ ਟਾਈਮ ਮੈਂ ਗੱਲਬਾਤ ਸਾਰੀ ਟੁਰਦਾ ਪਿਆ ਅੱਗੇ ਮੈਂ ਆ ਤੂੰ ਤੇ ਬੜਾ ਤੂੰ ਨਿੱਕਾ ਵੀਰਾ ਹੈ ਤੂੰ ਹੁਣ ਇਤਨਾ ਵੀ ਨੂੰ ਕਰ ਸਕਦਾ ਮੇਰੇ ਵਾਸਤੇ ਯਾਰ ਮੈਂ ਨਿੱਕਾ ਮੈਨੂੰ ਫਾਇਲ ਆ ਲੇਕਿਨ ਆ ਚਾਚਾ ਜੀਵਨ ਨਾਲ ਕੋਈ ਦੋ ਨੰਬਰ ਹੀ ਨਾ ਕਰੀ ਪਿਆ ਤੇਰੀ ਮਿਹਰਬਾਨੀ ਰਹਿਮਤ ਅੱਲਾ ਦੀ ਇਹ ਮੈਂ ਹੁਣ ਕਿ ਦੋ ਨੰਬਰੀ ਕਰਨੀ ਅੱਲਾ ਦੇ ਉਹ ਜਿਹੜੀ ਆ ਗੱਲ ਹੈ ਕੀਤੀ ਆ ਨਾ ਮੈਨੂੰ ਉਸ ਗੱਲ ਤੋਂ ਮੈਂ ਸੋਚੇ ਪਿਆ ਕੱਲ ਇੱਕ ਤਾਂ ਵਹਿਮੀ ਐਡਾ ਹੈ ਨਾ ਛੋਰਾ ਤੂੰ ਤੈਨੂੰ ਉਹੀ ਗੱਲ ਕਰਦਾ ਪਿਆ ਵੀ ਮੰਗਣੀ ਹੋਈ ਏ ਨਿਕਾਹ ਤਾਂ ਕੋਈ ਨਹੀਂ ਹੋਇਆ ਤੇ ਮੰਗਣੀਆਂ ਵਾਲਾ ਐਵੇਂ ਮਿਲਾ ਕੇ ਰਸਮ ਬਣਾਈ ਹੋਈ ਏ ਗੱਲ ਹੁੰਦੀ ਏ ਪੱਕੀ ਜਦੋਂ ਨਿਕਾਹ ਹੋ ਜਾਵੇ ਇਹ ਮੰਗਣੀਆਂ ਤੇ ਇਹ ਵੇਲੀ ਤਮਾਸ਼ ਵੀ ਨਹੀਂ ਹੁੰਦੀ ਹਲਾ ਮੋੜ ਹੁਣ ਮੈਨੂੰ ਕਨਫਰਮ ਕਰ ਵੀ ਹੁਣ ਮੈਂ ਸਨਾ ਵਾਸਤੇ ਚਾਚੇ ਨੂੰ ਆਖਾਂ ਵੀ ਓਕੇ ਕਰਾ ਹਾਂ ਕੋਈ ਰੋਲਾ ਹੀ ਕੋਈ ਨਹੀਂ ਚਲੋ ਹੁਣ ਇਸ ਗੱਲ ਤੇ ਮੋੜ ਕੀ ਕਰਨੇ ਮੈਂ ਚਾਚੇ ਨੂੰ ਜਾ ਕੇ ਦੱਸ ਤੂੰ ਉਹਨੂੰ ਆਖੋ ਤੇ ਮੋੜ ਮੈਂ ਵੀ ਚੱਕਰ ਲਾ ਲਈ ਸਾਂ ਗਿਆ ਚਲੋ ਮੋੜ ਉਤਰੇ ਵੇਰੇ ਰਲ ਕੇ ਵਗ ਜਸਾਂ ਹਾਂ ਮੈਂ ਮੋੜ ਚੱਕਰ ਲੈ ਸੌਂ ਮੇਰੀ ਗੱਲ ਹੈ ਮੋੜ ਇੰਜ ਹੈ ਹੁਣ ਮੈਂ 77 ਆਏ ਮੇਰੇ ਕੋਲ ਜ਼ਮੀਨ ਦਾ ਕੋਈ ਨਾ ਮੈਂ ਮੁੜ ਦਮੀ ਜਾਸਾ ਚਾਚੇ ਜੀਵਨ ਕੋਲ ਉਹਨ ਮਾਂ ਕਮ ਨਾ ਸਨਾ ਦੇ ਬਾਰੇ ਭਾਈ ਪਿਆਨਾ ਵੀ ਤੁਸੀਂ ਸਨਾ ਦਾ ਰਿਸ਼ਤਾ ਦੇ ਛੱਡੋ ਮੇਰਾ ਵੀ ਚੱਕਰ ਹੋਣਾ ਹੈ ਇਸ ਸਹੀ ਡਾਲ ਤੇ ਦੋਵੇਂ ਬਾਹਰੋਂ ਬਾਹਰ ਮੈਂ
ਲੱਗਿਆ ਜਾ ਸਕਦਾ। ਡੀਏਪੀ ਦੀ ਗੱਲ ਕੀਤੀ ਆ, ਉਹ ਸ਼ਾਰਟ ਆਏ ਤੇ ਉਹ ਭਾਈ ਮਾਨ ਕੋਲ ਮੰਗੀ ਆ, ਉਹ ਮੁਰਚਾ ਲੈਂਦੀ ਏ, ਤੈਨੂੰ ਦੱਸਿਆ ਵੀ ਆ। ਉਹ ਜੀ ਕੁਕੜੀਆਂ ਲੈਂਦਾ ਵਦਾ ਮੰਡੀ ਤੇ, ਉਹ ਜਿਤਨੇ ਬੇਲੀ ਹੈ ਸੋ ਉਸ ਲਿਸਟ ਬਣਾਈ ਹੈ, ਇੱਕ ਇੱਕ ਬੇਲੀ ਕੋਲ ਦੋ ਦੋ ਕੁਕੜੀ ਲੈਂਦਾ ਵਦਾ ਹੀ ਹੈ ਕਿ ਮੈਂ ਤਾਂ ਦੇਣੀਆਂ ਹੀ ਨੇ। ਮੈਂ ਆਖਿਆ ਸਾਡੇ ਕੋਲ ਤਾਂ ਦੋ ਬਾਂਗੀ ਕੁੱਕੜ ਹੀ ਨਹੀਂ, ਉਹ ਲੈਣੇ ਨਹੀਂ ਤਾਂ ਲੈ ਜਾ। ਹਾਂ ਸਿੱਧੀ ਗੱਲ ਹੈ, ਚੂਚੀਆਂ ਹੁਣ ਸਾਡੇ ਕੋਲ ਕਿਦੋਂ ਆਈਆਂ, ਉਹ ਚੂਚੇ ਖਾਵਣ ਕਰ ਰੱਖਿਆ ਹਨ। ਚਲੋ ਹੁਣ ਚ ਦਿਸਾ ਮੋੜੋ ਨੂੰ ਸ਼ੌਕ ਹਲਾ ਮੋੜੋ ਲੱਗਾ ਤੂੰ ਵਦਾ। ਬੰਦਾ ਤਬਾਹ, ਮੈਂ ਜਾਂਦਾ ਮੈਂ ਖਾਦ ਚਾਲੇ ਮਨਾ ਤੱਤੇ ਤਾ ਮੋੜੋ। ਠੀਕ ਹੈ। ਉਹ ਪਿਛਲੇ ਪਾਰੇ ਮਾਨੀ ਨੂੰ ਕਿਹੜੇ ਸ਼ੌਕ ਲੱਗੇ। ਹਾਲੇ ਕਣਕ ਸਾਵੀ ਹੀ ਹੈ ਤੇ। अस्सलाम वालेकुम। ਵਾਲੇਕੁਮ ਅਸਲਾਮ। ਕੀ ਹਾਲ ਹੈ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ। ਤੁਸੀਂ ਸੁਣਾਓ? ਮੈਂ ਠੀਕ ਹਾਂ। ਅੱਗੇ ਤਾਂ ਮੁੜ ਜ਼ਰੀ ਨਾ ਖਲੋਂਦੇ ਰਾਹ ਖਾ ਤੇ ਹੁਣ ਤਾਂ ਤੁਹਾਨੂੰ ਖਲੋਣਾ ਹੀ ਪਉਣਾ ਹੈ। ਜ਼ਰੀ ਗੱਲ ਜ਼ਹਿਰੀ ਬਾਤ ਹੈ, ਕਿਉਂ ਨਹੀਂ। ਹਾਂਜੀ ਹੁਕਮ ਕਰੋ। ਛੋਟਾ ਗਿਆ। ਹਾਂ ਗਿਆ ਹਾਂ ਰਿਸ਼ਤੇ ਵਾਸਤੇ। ਹਾਂਜੀ ਮੋੜ ਕੀ ਹੈ ਕਿ ਕੀ ਆਖਣਾ ਹਾਂ, ਮੇਰੀ ਤਾਂ ਮੰਗਣੀ ਅੱਬੂ ਕਰਕੇ ਦਿੱਤੀ ਹੋਈ ਹੈ ਮੇਰੇ ਪਿਤਰੇੜ ਨਾਲ। ਤੇ ਬਾਕੀ ਸਨਾ ਬੈਣ ਦਾ ਅੱਬੂ ਆਖਿਆ ਹਾਂ ਤੇਰੇ ਵੀਰਾਂ ਨੂੰ ਵੀ ਉਹ ਬੈਠੀ ਹੈ, ਉਸ ਦਾ ਰਿਸ਼ਤਾ ਲੈ ਲਓ। ਤੇ ਉਹ ਤੇਰੇ ਦਾ ਭਲਾ ਹੋਏ, ਉਹ ਸਾਡੇ ਉੱਤੇ ਇਤਮਾਦ ਕੀਤਾ ਹੈ। ਲੇਕਿਨ ਇੱਕ ਗੱਲ ਤੁਹਾਡੇ ਕੋਲ ਪੁੱਛਣੀ ਹੈ, ਸਹੀ ਸਹੀ ਦੱਸਿਆ। ਬੰਦਾ ਜਿਹਨੂੰ ਚਾਹੁੰਦਾ ਹੋਵੇ ਤੇ ਜਿਹਦੀ ਖੈਸ਼ ਹੋਵੇ ਬਈ ਇਹ ਮੇਰੀ ਜ਼ਿੰਦਗੀ ਚ ਆ ਜਾਵੇ ਤੇ ਮੈਨੂੰ ਸਕੂਨ ਹੀ ਸਕੂਨ ਹੈ, ਤੇ ਜਿਹਨੂੰ ਪਿਆਰ ਬੰਦਾ ਕਰਦਾ ਹੋਵੇ ਉਸ ਨਾਲ ਜੇ ਸ਼ਾਦੀ ਬੰਦੇ ਦੀ ਨਾ ਹੋਵੇ ਤੇ ਹੋਰ ਕਿਸੇ ਨਾਲ ਹੋ ਜਾਵੇ, ਉਹਨਾਂ ਦੀ ਜ਼ਿੰਦਗੀ ਕੀ ਹੋ ਜੀ ਗੁਜ਼ਰਦੀ ਹੈ? ਉਹਨਾਂ ਦੀ ਜ਼ਿੰਦਗੀ ਰੋਂਦਿਆਂ ਤੋਂ ਨਹੀਂ ਗੁਜ਼ਰਦੀ ਹੈ, ਹੋਰ ਕਿਵੇਂ ਜ਼ਿੰਦਗੀ ਗੁਜ਼ਰਦੀ ਹੈ? ਤੁਹਾਨੂੰ ਕਿਸੇ ਨਾਲ ਪਿਆਰ ਹੈ? ਕਾਫੀ ਸਮਝਦਾਰ ਹੋ। ਮੇਰੇ ਸਵਾਲ ਦਾ ਜਵਾਬ ਤੁਸੀਂ ਖੁਦ ਹੀ ਦੇ ਛੱਡਿਆ। ਤੇ ਨਾਦੀਆ ਸੱਚ ਤਾਂ ਇਹ ਹੈ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਤੇ ਤੁਹਾਡਾ ਹੀ ਰਿਸ਼ਤਾ ਮੰਗਣ ਵਾਸਤੇ ਮੈਂ ਗੱਲਿਆ ਭਾਈ ਨੂੰ। ਪਹਿਲੀ ਗੱਲ ਤਾਂ ਇਹ ਹੈ ਬਈ ਤੂੰ ਮੈਨੂੰ ਪਸੰਦ ਕਰਦਾ ਹੈ ਜਾਂ ਨਹੀਂ ਕਰਦਾ, ਇਸ ਚੀਜ਼ ਨਾਲ ਮੈਨੂੰ ਕੋਈ ਗਾਰਡਸ ਨਹੀਂ। ਦੂਸਰਾ ਇਹ ਵੀ ਤੂੰ ਬਹੁਤ ਦੇਰ ਕਰ ਛੱਡੀ ਹੈ ਮੇਰਾ ਰਿਸ਼ਤਾ ਮੰਗਣ ਦੇ। ਉਹ ਇਸ ਵਾਸਤੇ ਕਿਉਂਕਿ ਮੇਰਾ ਤਾਂ ਹੁਣ ਅੱਬੂ ਕਰ ਛੱਡਿਆ, ਤੇ ਜਿਹੜਾ ਅੱਬੂ ਦਾ ਫੈਸਲਾ ਉਹ ਮੇਰਾ ਫੈਸਲਾ। ਤੇ ਦੂਸਰਾ ਮੇਰੀ ਭੈਣ ਦਾ ਹੁਣ ਤੈਨੂੰ ਰਿਸ਼ਤਾ ਮਿਲਦਾ ਪਿਆ ਨਾ। ਅੱਗੇ ਤਾਂ ਚਲੋ ਤੇਰਾ ਵੀਰਾਂ ਨੂੰ ਅੱਬੂ ਹੀ ਆਖਿਆ ਵੀ ਤੁਸੀਂ ਸੋਚ ਲਓ, ਹੁਣ ਰਿਸ਼ਤਾ ਮਿਲਦਾ ਪਿਆ ਸਨਾ ਦਾ, ਤੇ ਤੁਸੀਂ ਉਸੇ ਦੇ ਰਿਸ਼ਤਾ ਲੈ ਲਓ ਤੇ ਆਪਣੀ ਜ਼ਿੰਦਗੀ ਅਸੀਂ ਖੁਸ਼ੀ ਗੁਜ਼ਾਰੋ। ਨਾਦੀਆ ਤੂੰ ਚਾਹਨੀ ਹੈ ਕਿ ਤੇਰੀ ਭੈਣ ਵੀ ਗੁੰਮਸੁਮ ਰਵੇ ਤੇ ਮੈਂ ਵੀ ਗੁੰਮਸੁਮ ਰਵਾਂ, ਸਾਡਾ ਆਪਸ ਵਿੱਚ ਜ਼ਹਿਨ ਨਾ ਮਿਲੇ? ਮੈਂ ਹਰਗਿਜ਼ ਨਹੀਂ ਚਾਹੁੰਦੀ, ਲੇਕਿਨ ਇਹ ਤੇ ਹੈ ਮੋੜ ਤੁਸੀਂ ਮੈਨੂੰ ਇਹ ਦੱਸੋ ਜਿਹੜੀ ਇਹ ਮੰਗਣੀਆਂ ਹੁੰਦੀਆਂ ਨਾ, ਇਹ ਤਾਂ ਇਹ ਕਿਵੇਂ ਅੜਾਣਾ ਹੁੰਦਾ ਹੈ? ਇਹ ਕਿਹੜਾ ਪਕੇਤ ਹੁੰਦਾ? ਪਕੇਤ ਹੁੰਦਾ ਹੈ ਨਿਕਾਹ ਦਾ। ਤੇ ਨਿਕਾਹ ਤੋਂ ਪਹਿਲੇ ਤਾਂ ਐਵੇਂ ਗੱਲਾਂ ਹੁੰਦੀਆਂ ਭਾਵੇਂ ਤੁਸੀਂ ਕੁਝ ਵੀ ਕਰਦੇ ਵਤੋ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਕੋਈ ਚਿੜੀ ਚਿੜੇ ਦਾ ਖੇਲ ਨਹੀਂ, ਤੇ ਨਾਲੇ ਮੰਗਣੀਆਂ ਕੋਈ ਐਵੇਂ ਨਹੀਂ ਹੁੰਦੀਆਂ। ਮੰਗਣੀਆਂ ਵੀ ਪੱਕੀਆਂ ਠੱਕੀਆਂ ਹੀ ਹੁੰਦੀਆਂ ਨੇ, ਔਰ ਲੋਕ ਮੰਗਣੀ ਕਰ ਜਾਂਦੇ ਨੇ ਸਿਰਫ ਉਹ ਨਿਸ਼ਾਨੀ ਹੀ ਲਾ ਜਾਂਦੇ ਨੇ ਵੀ ਇਹ ਦੀ ਸਾਡੀ ਹੈ। ਤੇ ਬਾਕੀ ਇਹ ਹੈ ਕਿ ਜਿਹੜੀ ਗੱਲ ਮੈਂ ਤੁਹਾਨੂੰ ਕੀਤੀ ਹੈ ਨਾ, ਮੇਰੀ ਤਾਂ ਇਹੀ ਗੱਲ ਬਾਰ-ਬਾਰ ਵੀ ਨਿਕਲਣੀ ਹੈ ਮੂੰਹ ਵਿੱਚੋਂ। ਤੇ ਮੈਂ ਤੁਹਾਨੂੰ ਇਹੋ ਹੀ ਗੱਲ ਕਰਨੀ ਹੈ ਵੀ ਤੁਸੀਂ ਉਸੇ ਨਾਲ ਸ਼ਾਦੀ ਕਰੋ ਤੇ ਆਪਣੇ ਸਕੂਨ ਦੀ ਜ਼ਿੰਦਗੀ ਗੁਜ਼ਾਰੋ। ਮੇਰੇ ਖਿਆਲ ਵਿੱਚ ਜਿਹਦੇ ਤੁਹਾਡੀ ਹੋਈ ਹੈ ਨਾ, ਤੁਸੀਂ ਵੀ ਉਹਨੂੰ ਚੰਗੀ ਤਰ੍ਹਾਂ ਕੋਈ ਨਹੀਂ ਜਾਣਦੇ। ਮੈਂ ਉਹਨੂੰ ਵਾਕਈ ਕੋਈ ਨਹੀਂ ਚੰਗੀ ਤਰ੍ਹਾਂ ਜਾਣਦੀ, ਔਰ ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ। ਤੇ ਜਦੋਂ ਇੱਕ ਬੰਦਾ ਇੱਕ ਬੰਦੇ ਨੂੰ ਪਸੰਦ ਕਰਦਾ ਹੋਵੇ ਨਾ, ਤੇ ਉਹ ਅਗਰ ਜੋੜ ਰਲ ਜਾਵੇ, ਮੈਂ ਨਾ ਉਹਦੇ ਵਿੱਚ ਇਤਨਾ ਸੁੱਖ ਹੈ ਨਾ, ਇਤਨਾ ਸੁੱਖ ਹੈ, ਮੈਂ ਨਾ ਕਿਤੇ ਵੀ ਕੋਈ ਨਹੀਂ ਆਉਣਾ। ਤੇ ਇੰਜ ਵੀ ਤਾਂ ਹੋ ਸਕਦਾ ਹੈ ਨਾ ਵੀ ਸਨਾ ਉਹਦੇ ਦੇਖ ਸਕਦੀ ਹੈ। ਤੇ ਇਹ ਮੇਰੇ ਅੱਬੂ ਦਾ ਫੈਸਲਾ ਹੈ ਤੇ ਇਹਦੇ ਵਿੱਚ ਮੈਂ ਕੁਝ ਵੀ ਨਹੀਂ ਕਰ ਸਕਦੀ। ਕੋਈ ਤੁਸੀਂ ਵੀ ਸੋਚੋ। ਬਾਕੀ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਤੇ ਸਨਾ ਹੀ ਤੁਹਾਡੇ ਨਾਲ ਸ਼ਾਦੀ ਕਰਨੀ ਹੈ। ਤੇ ਬਾਕੀ ਠੀਕ ਹੈ, ਮੈਂ ਚਲਦੀ ਹਾਂ। ਬਹਰਹਾਲ ਸੋਚਿਆ ਕੁਝ, ਸੋਚਣਾ ਤਾਂ ਤੈਨੂੰ ਪਵਣਾ ਤੇ ਮੈਂ ਸੋਚਣ ਤੇ ਤੈਨੂੰ ਮਜਬੂਰ ਕਰਨਾ।